ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ ਸਰੋਤਿਓ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਯੂਬਾ ਸਿਟੀ 96.5 FM ਯੂਬਾ ਸਿਟੀ 1470 AM ਸੈਕਰਾਮੈਂਟੋ, ਇਸੇ ਤਰ੍ਹਾਂ 1300 AM ਫ੍ਰਿਜ਼ਨੋ 104.5 FM ਫ੍ਰਿਜ਼ਨੋ, 1350 AM ਬੇਕਰਸਫੀਲਡ 107.5 FM ਬੇਕਰਸਫੀਲਡ, ਨਾਲ ਦੀ ਨਾਲ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਜਿਹੜੇ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨ ਆ ਜਿਨ੍ਹਾਂ 'ਤੇ ਤੁਸੀਂ ਸੁਣ ਰਹੇ ਹੋ, ਸੈਨੋਜ਼ੇ, ਬਰਕਲੇ, ਟ੍ਰੇਸੀ, ਸਟਾਕਟਨ, ਮੋਡੈਸਟੋ ਅਤੇ ਮਰਸਡ। ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਨਵੰਬਰ ਦੀ 12 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਮੰਗਲਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਓਬਾਮਾ ਕੇਅਰ ਹੈਲਥ ਇੰਸ਼ੋਰੈਂਸ ਦਾ ਸਮਾਂ ਇਸ ਟਾਈਮ ਚੱਲ ਰਿਹਾ ਹੈ। ਕਵਰਡ ਕੈਲੀਫੋਰਨੀਆ ਇਸ ਵਾਰ ਨਾ ਕਰਵਾਉਣ ਦੇ ਉੱਤੇ ਇਨਕਮ ਟੈਕਸ ਦੀ ਰਿਟਰਨ ਜਦੋਂ ਤੁਸੀਂ ਭਰਨੀ ਆ, ਉਸ ਵੇਲੇ ਜਿਹੜੇ ਸਟੇਟ ਆਫ ਕੈਲੀਫੋਰਨੀਆ ਦੁਆਰਾ $700 ਪਰ ਪਰਸਨ ਦੇ ਹਿਸਾਬ ਨਾਲ ਜੁਰਮਾਨਾ ਕੀਤਾ ਜਾਵੇਗਾ ਜੇ ਤੁਸੀਂ ਇਸ ਵਾਰ ਇੰਸ਼ੋਰੈਂਸ ਨਹੀਂ ਲੈਂਦੇ। ਸੋ ਉਸ ਤੋਂ ਬਚਣ ਦੇ ਲਈ, ਹੈਲਥ ਇੰਸ਼ੋਰੈਂਸ ਕਰਵਾਉਣ ਦੇ ਲਈ ਕਾਲ ਕਰੋ 408-272-2500 ਦੇ ਉੱਤੇ। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਸੁੱਚਾ ਸਿੰਘ ਸ਼੍ਰੀ ਮਾਸ਼ੀਵਾੜਾ ਸਾਹਿਬ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ ਯੂਬਾ ਸਿਟੀ, ਗੁਰਮੀਤ ਸਿੰਘ ਗਿੱਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬਲਰਾਜ ਸਿੰਘ ਬਰਾੜ ਸ਼੍ਰੀ ਗੰਗਾ ਨਗਰ, ਬੁੱਲਾ ਸਿੰਘ ਰਾਣਾ ਯੂਬਾ ਸਿਟੀ, ਹਰਜੀਤ ਸਿੰਘ ਲਿਵਰਮੋਰ, ਕਰਮਜੀਤ ਸਿੰਘ ਟਰਲੌਕ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਸਭ ਤੋਂ ਪਹਿਲਾਂ ਅੱਜ ਗੁਰੂ ਨਾਨਕ ਪਾਤਸ਼ਾਹ ਦੇ ਜਿਹੜੇ ਗੁਰਪੁਰਬ ਆ ਉਹਨਾਂ ਦੀਆਂ ਸਾਰੀ ਸਿੱਖ ਸੰਗਤਾਂ ਨੂੰ ਪੰਜਾਬੀ ਰੇਡੀਓ USA ਦੀ ਪੂਰੀ ਟੀਮ ਵੱਲੋਂ ਬਹੁਤ ਬਹੁਤ ਵਧਾਈਆਂ ਜੀ। ਅਤੇ ਆਪਾਂ ਸਾਰੇ ਜਿਹੜਾ ਪ੍ਰਣ ਕਰੀਏ, ਆਪਾਂ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਸਿਧਾਂਤ ਹੈਗਾ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਵਾਲੇ ਸਿਧਾਂਤ ਨੂੰ ਲਾਗੂ ਕਰੀਏ। ਬਹੁਤ ਵਾਰ ਕੰਟਰੋਵਰਸੀ ਹੁੰਦੀ ਜੀ, ਗੁਰੂ ਨਾਨਕ ਪਾਤਸ਼ਾਹ ਦਾ ਜਨਮ ਦਿਨ ਅਪ੍ਰੈਲ ਵਿੱਚ ਆ, ਸੋ ਸਾਨੂੰ ਜਿਹੜੇ ਜੇ ਉਦੋਂ ਵੀ ਮਨਾਓ, ਇਹ ਬੜਾ ਅਨਫੋਰਚੂਨੇਟ ਪਾਰਟ ਹੈਗਾ ਵੀ ਜਿਹੜੇ ਸਾਡੇ ਹੈੱਡ ਹੈਗੇ ਆ, ਜਿੱਥੋਂ ਸਾਨੂੰ ਡਿਸੀਜਨ ਮਿਲਣਾ ਹੈਗਾ ਆ, ਉਹਨਾਂ ਦੇ ਕੋਲ ਇੰਨੀ ਜਿਹੜੀ ਆ ਤਾਕਤ ਹੀ ਹੈ ਨਹੀਂ ਵੀ ਉਹ ਇਹ ਡਿਸਾਈਡ ਕਰ ਸਕਣ ਵੀ ਭਾਈ ਇੱਕ ਤਰੀਕ ਚੁਣ ਲਓ। ਪਰ ਜਿਹੜੀ ਵੀ ਆ, ਆਪਾਂ ਕੀ ਹੁੰਦਾ ਵੀ ਬਹੁਤ ਸਾਰਾ ਦੇਖਦੇ ਹਾਂ ਵੀ ਕੋਈ ਨਾ ਕੋਈ ਕੰਟਰੋਵਰਸੀ ਸ਼ੁਰੂ ਕਰ ਲੈਂਦੇ ਮਾੜੀ ਮਾੜੀ ਗੱਲ 'ਤੇ। ਸੋ ਵੱਧ ਤੋਂ ਵੱਧ ਜੋ ਮਨਾਉਣੇ ਚਾਹੀਦੇ, ਬੱਚਿਆਂ ਨੂੰ ਜਿਹੜਾ ਪਤਾ ਲੱਗਣਾ ਚਾਹੀਦਾ। ਸੋ ਬਿਲਕੁਲ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਵਾਲਾ ਜਿਹੜਾ ਸਿਧਾਂਤ ਆ ਉਹ ਸਾਨੂੰ ਸਾਰਿਆਂ ਨੂੰ ਅਪਣਾਉਣਾ ਚਾਹੀਦਾ ਹੈਗਾ ਜੀ। ਬਿਲਕੁਲ ਜੀ, ਸਰਲ ਜਿਹੜੀਆਂ ਚੀਜ਼ਾਂ ਆ ਆਪਾਂ ਨੂੰ ਉਹ ਦੱਸ ਕੇ ਗਏ ਆ। ਸਮੂਹ ਪੰਜਾਬੀ ਰੇਡੀਓ USA ਦੀ ਟੀਮ ਵੱਲੋਂ ਸਾਰੇ ਹੀ ਜਗਤ ਨੂੰ ਜਿਹੜੇ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ। 550 ਸਾਲ ਪਹਿਲਾਂ ਉਹਨਾਂ ਨੇ ਅਵਤਾਰ ਧਾਰਿਆ ਅਤੇ ਉਹਨਾਂ ਨੇ ਜਿਹੜੀ ਇਸ ਸਿੱਖ ਕੌਮ ਆ ਉਸ ਦੇ ਜਿਹੜੇ ਮੋਢੀ ਦੇ ਵਜੋਂ ਜਿਹੜੇ ਉਹ ਆਏ ਅਤੇ ਉਹਨਾਂ ਨੇ ਇਸ ਦੇ ਵਿੱਚ ਜਿਹੜੇ ਬਹੁਤ ਹੀ ਪਿਆਰੇ ਪਿਆਰੇ ਸਿਧਾਂਤ, ਵਧੀਆ ਸਿਧਾਂਤ ਜਿਹੜੇ ਉਹ ਆਪਾਂ ਨੂੰ ਦੇ ਕੇ ਗਏ, ਜਿਨ੍ਹਾਂ ਦੇ ਵਿੱਚ ਕਿਰਤ ਕਰੋ, ਨਾਮ ਜਪੋ, ਵੰਡ ਕੇ ਜਿਹੜਾ ਛਕਣ ਵਾਲਾ ਉਹ ਕੰਮ ਹੈਗਾ ਆ। ਸੋ ਇਹ ਸਮਝਾਉਣਾ ਵੀ ਇੱਥੋਂ ਦੇ ਲੋਕਾਂ ਨੂੰ ਬੜਾ ਸੌਖਾ ਆ ਵੀ ਹਾਰਡ ਵਰਕ ਕਰਨਾ ਆ ਅਤੇ ਸ਼ੇਅਰ ਕਰਨਾ ਆ ਅਤੇ ਨਾਲ ਮੈਡੀਟੇਸ਼ਨ ਜਿਹੜੀ ਆ ਉਹ ਆਪਾਂ ਜਿਹੜੀ ਉਹ ਕਰਨੀ ਆ। ਸੋ ਇਹ ਤਿੰਨ ਚੀਜ਼ਾਂ ਜਿਹੜੀਆਂ ਬੜੀਆਂ ਅਹਿਮ ਨੇ। ਜੇ ਬੰਦਾ ਇਹ ਤਿੰਨਾਂ ਸਿਧਾਂਤਾਂ ਦੇ ਉੱਤੇ ਚੱਲਣ ਲੱਗ ਜਾਵੇ ਤਾਂ ਕਾਫੀ ਜਿਹੜੀਆਂ ਕਹਿ ਲਓ ਵੀ ਪ੍ਰੋਬਲਮਸ ਆ, ਹੋਰ ਸਮੱਸਿਆਵਾਂ ਨੇ, ਉਹ ਹੱਲ ਜਿਹੜੀਆਂ ਉਹ ਹੋ ਸਕਦੀਆਂ ਨੇ। ਵਾਤਾਵਰਣ ਦੇ ਨਾਲ ਉਹਨਾਂ ਨੇ ਆਪਾਂ ਨੂੰ ਪ੍ਰੇਮ ਕਰਨ ਦੇ ਲਈ ਆਖਿਆ, ਹਮੇਸ਼ਾ ਵਾਤਾਵਰਣ ਦਾ ਧਿਆਨ ਰੱਖਣ ਦੇ ਲਈ ਜਿਹੜਾ ਉਹਨਾਂ ਨੇ ਆਖਿਆ। ਖੁਦ ਦੇਖੋ ਉਹਨਾਂ ਨੇ ਕਿੰਨੀਆਂ ਉਦਾਸੀਆਂ ਕਰਕੇ ਇਹ ਜਿਹੜੇ ਫਲਸਫੇ ਨੂੰ ਚੌਂਚ-ਫੇਰੇ ਜਿਹੜਾ ਆ ਉਹ ਉਹਨਾਂ ਨੇ ਫੈਲਾਇਆ ਵੀ, ਅਤੇ ਬਾਕੀ ਸਾਰੀਆਂ ਥਾਵਾਂ ਦੇ ਉੱਤੋਂ ਉਹਨਾਂ ਨੇ ਕੁਛ ਨਾ ਕੁਛ ਜਿਹੜਾ ਆ ਆਪਣੇ ਸਾਰਿਆਂ ਦੇ ਲਈ ਜਿਹੜਾ ਲੈ ਕੇ ਇੱਕ ਹਿਸਾਬ ਦੇ ਲਈ ਆਉਂਦਾ ਅਤੇ ਉਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਾਅਦ ਦੇ ਵਿੱਚ ਜਿਹੜਾ ਉਹ ਆਪਾਂ ਹੁਣ ਉਹਨਾਂ ਨੂੰ ਪੜ੍ਹਦੇ ਹਾਂ, ਉਸ ਨੂੰ ਜਿਹੜਾ ਹੁਣ ਸਮਝਦੇ ਹਾਂ। ਸੋ ਉਹ ਸਾਰੀਆਂ ਚੀਜ਼ਾਂ ਦੇ ਲਈ ਜਿਹੜਾ ਆ ਜਿਹੜੇ ਸਿੱਖ ਕੌਮ ਆ ਉਹਨਾਂ ਦੇ ਕਰਕੇ ਹੀ ਆ। ਸੋ ਹਰ ਇੱਕ ਨੂੰ ਜਿਹੜਾ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ। ਅਤੇ ਆਪਾਂ ਇਹਨਾਂ ਸਿਧਾਂਤਾਂ ਨੂੰ ਜਿਹੜਾ ਆਪਣੇ ਜਿਹੜਾ ਲੜ ਬੰਨ੍ਹੀਏ, ਇਹਨਾਂ ਦੇ ਉੱਤੇ ਜਿਹੜਾ ਚੱਲਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਕਰੀਏ ਤਾਂ ਸਾਰੇ ਹੀ ਪਾਸੇ ਜਿਹੜਾ ਸੌਖਾ ਉਹ ਆ ਜਾਵੇਗਾ ਜੀ। ਸੋ ਬਿਲਕੁਲ ਅੱਜ ਦੀਆਂ ਜੇ ਖਬਰਾਂ ਵੱਲ ਆਈਏ, ਆਸਟ੍ਰੇਲੀਆ ਦੇ ਵਿੱਚ ਜਿਹੜਾ ਆ ਨਿਊ ਸਾਊਥ ਵੇਲਜ਼, ਸਿਡਨੀ ਵਾਲਾ ਏਰੀਆ ਆ, ਉੱਥੇ ਬਹੁਤ ਜ਼ਿਆਦਾ ਜਿਹੜੀ ਭਿਆਨਕ ਅੱਗ ਲੱਗੀ ਹੋਈ ਹੈਗੀ ਆ।
ਫਾਇਰ ਫਾਈਟਰਸ ਜਿਹੜੇ ਦਿਨ ਰਾਤ ਜਿਹੜੇ ਉੱਥੇ ਅੱਗ ਬੁਝਾਉਣ ਲੱਗੇ ਹੋਏ ਹੈਗੇ ਆ। ਅਤੇ ਗੁਰੂ ਨਾਨਕ ਪਾਤਸ਼ਾਹ ਦੇ ਸਿਧਾਂਤ 'ਤੇ ਚੱਲਦੇ ਹੋਏ ਜਿਹੜੇ ਉੱਥੇ ਗੁਰਦੁਆਰਾ ਸਾਹਿਬ ਗੁਰੂ ਨਾਨਕ ਗੁਰਦੁਆਰਾ ਟੂਰਾ ਮੂਰਾ ਸਿੱਖ ਟੈਂਪਲ ਆਫ ਸਿਡਨੀ ਹੈਗਾ, ਉੱਥੇ ਦੇ ਜਿੰਨੇ ਵੀ ਸੇਵਾਦਾਰ ਹੈਗੇ ਆ, ਜਿੰਨੇ ਵੀ ਉੱਥੇ ਆਪਣੇ ਸੰਗਤ ਹੈਗੀ ਆ, ਉਹਨਾਂ ਨੇ ਰਲ ਮਿਲ ਕੇ ਜਿੰਨੇ ਵੀ ਉੱਥੇ ਕਹਿੰਦੇ ਥੱਕੇ ਹੋਏ ਜਿਹੜੇ ਫਾਇਰ ਫਾਈਟਰਸ ਹੈਗੇ ਆ, ਉਹਨਾਂ ਨੂੰ ਲੰਗਰ ਭੇਜਿਆ। ਸੋ ਬਹੁਤ ਵਧੀਆ ਗੱਲ ਆ। ਆਪਾਂ ਹਮੇਸ਼ਾ ਹੀ ਇਹ ਸੁਨੇਹਾ ਦਿੰਦੇ ਰਹਿੰਦੇ ਆ ਵੀ ਜ਼ਰੂਰ USA ਦੇ ਵਿੱਚ ਵੀ ਜਿੱਥੇ ਜਿੱਥੇ ਫਾਇਰ ਫਾਈਟਰਸ ਹੈਗੇ ਆ, ਪੁਲਿਸ ਵਾਲੇ ਹੈਗੇ ਆ, ਸਾਨੂੰ ਸਾਰਿਆਂ ਨੂੰ ਪਤਾ ਬੜੇ ਦੁੱਖ ਦੇ ਵਿੱਚ ਬੜੀ ਹਾਰਡ ਜੋਬ ਉਹ ਕਰਦੇ ਆ, ਅਤੇ ਸਾਨੂੰ ਉਹਨਾਂ ਦਾ ਧੰਨਵਾਦ ਕਰਨਾ ਚਾਹੀਦਾ ਹੈਗਾ ਆ। ਸੋ ਆਸਟ੍ਰੇਲੀਆ ਦੇ ਇੱਕ MP ਜਿਹੜੇ ਆ ਜੇਸਨ ਵੁੱਡ, ਉਹਨਾਂ ਨੇ ਇਹ ਕਿਹਾ ਵੀ ਮੈਂ ਬਹੁਤ ਹੀ ਖੁਸ਼ ਹੈਗਾ ਜਿਹੜੇ ਸਿੱਖ ਆ ਉਹ ਆਪਣੇ ਸਿਧਾਂਤ 'ਤੇ ਜਿਹੜਾ ਆ ਪਹਿਰਾ ਦੇ ਰਹੇ ਹੈਗੇ। ਜੀ ਜੀ ਬਿਲਕੁਲ। ਹੋਰ ਵੀ ਰਾਜਕਨਵੀਰ ਸਿੰਘ ਜੀ, ਕਈ ਸ਼ਹਿਰਾਂ ਤੋਂ ਜਿਹੜੀਆਂ ਖਬਰਾਂ ਆ ਰਹੀਆਂ ਹੈਗੀਆਂ ਜਿੱਥੇ ਬੂਟੇ ਜਿਹੜੇ ਆ ਉਹ ਸ਼ਹਿਰਾਂ ਨੂੰ ਡੋਨੇਟ ਕੀਤੇ ਗਏ ਸਿੱਖਾਂ ਵੱਲੋਂ। ਜੀ ਬਿਲਕੁਲ, ਇਹ ਕੰਮ ਜਿਹੜਾ ਵਧੀਆ ਉਪਰਾਲਾ ਜਿਹੜਾ ਉਹ ਚੌਂਸਵੇਰੇ ਜਿਹੜਾ ਉਹ ਹੋਇਆ ਹੈਗਾ ਆ। ਬਾਕੀ ਸਾਰਿਆਂ ਨੇ ਜਿੱਥੇ ਜਿੱਥੇ ਵੀ ਗੁਰੂ ਘਰ ਹੈਗੇ ਨੇ ਉੱਥੇ ਸਾਰਿਆਂ ਦੇ ਵੱਲੋਂ ਜਿਹੜੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਉੱਤੇ ਜਿਹੜੇ ਵਿਸ਼ੇਸ਼ ਪ੍ਰੋਗਰਾਮ ਆ ਉਹ ਲਿਖੇ ਹੋਏ ਨੇ। ਅਤੇ ਪੰਜਾਬੀ ਰੇਡੀਓ USA ਦੇ ਉੱਤੇ ਵਿਸ਼ੇਸ਼ ਤੌਰ ਦੇ ਉੱਤੇ ਗੁਰਦੁਆਰਾ ਸਾਹਿਬ ਜਨਮ ਸਥਾਨ ਸ਼੍ਰੀ ਨਨਕਾਣਾ ਸਾਹਿਬ ਪਾਕਿਸਤਾਨ, ਉੱਥੋਂ ਦਾ ਜਿਹੜਾ ਪ੍ਰਸਾਰਣ ਆ ਉਹ ਤੁਹਾਡੇ ਲਈ ਜਿਹੜਾ ਉਹ ਪੇਸ਼ ਕੀਤਾ ਜਾ ਰਿਹਾ। ਉੱਥੋਂ ਦੇ ਯਾਤਰੀਆਂ ਦੇ ਵਿਚਾਰ, ਉੱਥੇ ਕਿੱਦਾਂ ਸਮਾਗਮ ਜਿਹੜੇ ਉਹ ਚੱਲ ਰਹੇ ਨੇ, ਵੱਖ-ਵੱਖ ਦੇਖੋ ਉੱਥੇ ਧਰਮਾਂ ਦੇ ਵੱਖ-ਵੱਖ ਲੋਕ ਜਿਹੜੇ ਆ ਕੇ ਉੱਥੇ ਕੀਰਤਨ ਹਰ ਸਾਲ ਦੀ ਤਰ੍ਹਾਂ ਜਿਹੜੇ ਇਸ ਸਾਲ ਵੀ ਜਿਹੜੇ ਉੱਥੇ ਉਹ ਕਰ ਰਹੇ ਨੇ। ਬਹੁਤ ਚੰਗਾ ਜਿਹੜਾ ਇੱਕ ਸੁਮੇਲ ਜਿਹੜਾ ਹੁੰਦਾ। ਭਾਈ ਮਰਦਾਨਾ ਜੀ ਹੁਣਾਂ ਦੀ ਜਿਹੜੀ ਕੁੱਲ ਦੇ ਵਿੱਚੋਂ ਉੱਥੋਂ ਦੇ ਲੋਕ ਵੀ ਆ ਕੇ ਜਿਹੜੇ ਆ ਉਹ ਕੀਰਤਨ ਕਰਦੇ ਨੇ। ਅਫਸੋਸ ਵਾਲੀ ਗੱਲ ਆ ਵੀ ਸਿਰਫ ਆਪਾਂ ਉਹਨਾਂ ਨੂੰ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਉਹ ਸੁਣਦੇ ਹਾਂ, ਪਰ ਚਾਹੀਦਾ ਸਿੱਖਾਂ ਉਹਨੂੰ ਇਹ ਆ ਵੀ ਜਿਹੇ ਲੋਕਾਂ ਨੂੰ ਹਰ ਵੇਲੇ ਜਿਹੜਾ ਉਹ ਨਾਲ ਜੋੜ ਕੇ ਜਿਹੜਾ ਉਹ ਰੱਖਿਆ ਜਾਵੇ, ਨਾ ਕਿ ਲੋਕਾਂ ਨੂੰ ਵੱਖ ਕੀਤਾ ਜਾਵੇ। ਲੋਕਾਂ ਨੂੰ ਸਗੋਂ ਜੇ ਉਹਨੇ ਮਾੜੇ ਜਿਹਾ ਵੀ ਹੱਥ ਜਿਹੜਾ ਉਹ ਫੜਿਆ, ਉਂਗਲ ਫੜੀ ਆ, ਅਤੇ ਆਪਾਂ ਨੂੰ ਖਿੱਚ ਕੇ ਆਪਣੇ ਵੱਲ ਨੂੰ ਲੈ ਕੇ ਆਉਣਾ, ਨਾ ਕਿ ਇਹ ਕਹਿਣਾ ਵੀ ਨਹੀਂ ਜੀ ਜਿੰਨੀ ਦੇਰ ਤੱਕ ਤੂੰ ਦੇਖਣ ਨੂੰ ਜਾਂ ਉੱਦਾਂ ਕਰਨ ਨੂੰ ਉੱਦਾਂ ਦਾ ਨਹੀਂ ਲੱਗਦਾ ਉਨੀ ਦੇਰ ਤੱਕ ਤੈਨੂੰ ਆਪਾਂ ਕਰਨ ਨਹੀਂ ਦੇਣਾ। ਇਹ ਕੰਮ ਨਹੀਂ, ਆਪਾਂ ਸਹਿਜੇ ਸਹਿਜੇ ਸਾਰਿਆਂ ਨੂੰ ਆਪਣੇ ਨਾਲ ਜਿਹੜਾ ਉਹ ਜੋੜਨਾ ਆ। ਕਾਹਲੀ ਦਾ ਕੰਮ ਜਿਹੜਾ ਇਸ ਚੀਜ਼ ਦੇ ਵਿੱਚ ਕਦੇ ਵੀ ਕਾਮਯਾਬ ਨਹੀਂ ਹੁੰਦਾ। ਉਹਦੇ ਕਰਕੇ ਆਪਾਂ ਦੇਖ ਰਹੇ ਹਾਂ ਵੀ ਸਗੋਂ ਬਹੁਤ ਸਾਰੇ ਲੋਕ ਟੁੱਟ ਰਹੇ ਨੇ, ਵੀ ਉਹ ਟੁੱਟਣ ਦਾ ਕੰਮ ਨਹੀਂ ਹੋਣਾ ਚਾਹੀਦਾ। ਇੱਥੇ ਜੋੜਨ ਦਾ ਕੰਮ ਜਿਹੜਾ ਆਪਾਂ ਨੂੰ ਇਹ ਕੰਮ ਆਪਾਂ ਸਾਰਿਆਂ ਨੂੰ ਮਿਲ ਜੁਲ ਕੇ ਕਰਨਾ ਚਾਹੀਦਾ ਹੈਗਾ। ਬਿਲਕੁਲ। ਸੋ ਇਸੇ ਤਰ੍ਹਾਂ ਫੀਨਿਕਸ ਐਰੀਜ਼ੋਨਾ ਤੋਂ ਖਬਰ ਆ ਰਹੀ ਆ, ਉੱਥੇ ਜਿਹੜੇ ਆ 550ਵੇਂ ਜਿਹੜੀ ਬਰਸੀ ਹੈਗੀ ਆ ਗੁਰਪੁਰਬ ਹੈਗਾ ਆ ਗੁਰੂ ਨਾਨਕ ਪਾਤਸ਼ਾਹ ਦਾ, ਉਹਦੀ ਯਾਦ ਦੇ ਵਿੱਚ ਜਿਹੜੇ ਆ 550 ਟਰੀ ਜਿਹੜੇ ਆ ਫੀਨਿਕਸ ਦੀ ਜਿਹੜੀ ਸਿੱਖ ਸੰਗਤ ਆ ਉਹਨਾਂ ਵੱਲੋਂ ਸਿਟੀ ਆਫ ਫੀਨਿਕਸ ਨੂੰ ਡੋਨੇਟ ਕੀਤੇ ਗਏ ਆ। ਇਹ ਟੋਟਲ ਜਿਹੜੇ ਆ $60,000 ਦੇ ਟਰੀ, ਸੋ ਛੋਟੇ ਛੋਟੇ ਟਰੀ ਨਹੀਂ, ਕਾਫੀ ਵੱਡੇ 6-6 ਫੁੱਟ ਉੱਚੇ ਜਿਹੜੇ ਟਰੀ ਹੈਗੇ ਆ ਉਹ ਸਿਟੀ ਨੂੰ ਡੋਨੇਟ ਕੀਤੇ ਗਏ ਆ। ਅਤੇ ਸਿਟੀ ਜਿਹੜੀ ਆ ਫੀਨਿਕਸ ਦੀ ਉਹ ਸਾਰੇ ਜਿਹੜੀ ਹੈਗੀ ਆ ਸਿਟੀ ਦੇ ਵਿੱਚ ਵੱਖ-ਵੱਖ ਬਲਾਕਸ ਦੇ ਵਿੱਚ ਉਹ ਜਿਹੜੇ ਇਹ ਟਰੀ ਲਾਊਗੇ। ਸੋ ਇਹ ਬਹੁਤ ਵਧੀਆ ਜਿਹੜਾ ਕੰਮ ਆ ਜਿਹੜੇ ਫੀਨਿਕਸ ਦੀ ਜਿਹੜੀ ਸਿੱਖ ਸੰਗਤ ਆ ਉਹਨਾਂ ਵੱਲੋਂ ਕੀਤਾ ਗਿਆ ਇਨਵਾਇਰਮੈਂਟ ਨੂੰ ਲੈ ਕੇ। ਜੀ ਜੀ। ਅਤੇ ਹਰਜੋਤ ਸਿੰਘ ਜੀ, ਆਪਾਂ ਜਿਹੜੀਆਂ ਹੁਣ ਖਬਰਾਂ ਦੇ ਉੱਤੇ ਜਿਹੜੀਆਂ ਨਜ਼ਰ ਮਾਰਨੀ ਸ਼ੁਰੂ ਕਰੀਏ। ਅੱਜ ਜਿਹੜੇ ਆ ਅਮਰੀਕਾ ਦੀ ਸੁਪਰੀਮ ਕੋਰਟ ਦੇ ਵਿੱਚ ਬੜੇ ਹੀ ਅਹਿਮ ਜਿਹੜਾ ਦਿਨ ਹੈਗਾ ਆ। ਅੱਜ ਸੁਪਰੀਮ ਕੋਰਟ ਦੇ ਵਿੱਚ ਡਾਕਾ ਦੇ ਜਿਹੜੇ ਰੈਸੀਪੀਐਂਟ ਹੈਗੇ ਆ ਉਹਨਾਂ ਨੂੰ ਲੈ ਕੇ ਜਿਹੜੇ ਓਰਲ ਜਿਹੜੇ ਆਰਗੂਮੈਂਟਸ ਆ ਵੀ ਜਿਹੜੇ ਦੋਨਾਂ ਹੀ ਪੱਖਾਂ ਦੇ ਹੈਗੇ ਨੇ ਵਕੀਲ, ਉਹ ਜਸਟਿਸਿਸ ਦੇ ਸਾਹਮਣੇ ਜਿਹੜੇ ਆ ਆਪੋ ਆਪਣੇ ਜਿਹੜੇ ਵਿਚਾਰ ਆ ਇਸ ਪੱਖ ਵਾਲੇ ਅਤੇ ਉਸ ਦੇ ਵਿਰੋਧ ਵਾਲੇ ਜਿਹੜੇ ਉਹ ਪੇਸ਼ ਕਰਨ ਜਾ ਰਹੇ ਆ। ਡਾਕਾ ਦੇ ਨਾਲ ਸੰਬੰਧਿਤ ਤਕਰੀਬਨ 8,800,000 ਜਿਹੜੇ ਯੰਗ ਪੀਪਲ ਨੇ ਉਹ ਜਿਹੜੇ ਕੰਟਰੀ ਦੇ ਵਿੱਚ ਐਜ਼ ਏ ਚਿਲਡਰਨ ਉਹਨਾਂ ਦੇ ਮਾਪਿਆਂ ਦੇ ਦੁਆਰਾ ਜਿਹੜੇ ਉਹਨਾਂ ਨੂੰ ਲਿਆਂਦਾ ਗਿਆ ਸੀਗਾ, ਉਹਨਾਂ ਨੂੰ ਬਾਅਦ ਦੇ ਵਿੱਚ ਇੱਕ ਹਿਸਾਬ ਦੇ ਨਾਲ ਇੱਥੇ ਕੰਮਕਾਰ ਕਰਨ ਦੇ ਲਈ, ਉਹ ਸਾਰਾ ਕੁਛ ਕਰਨ ਦੇ ਲਈ ਇੱਕ ਰਾਹ ਦੇ ਵਜੋਂ ਜਿਹੜਾ ਡਾਕਾ ਆ ਸਾਬਕਾ ਜਿਹੜੇ ਰਹੇ ਰਾਸ਼ਟਰਪਤੀ ਬਰਾਕ ਓਬਾਮਾ ਉਹਨਾਂ ਦੇ ਪ੍ਰਸ਼ਾਸਨ ਦੇ ਦੁਆਰਾ ਜਿਹੜਾ ਉਹ ਦਿੱਤਾ ਗਿਆ ਸੀਗਾ, ਜਿਸ ਦੇ ਕਾਫੀ ਖਿਲਾਫ ਜਿਹੜੇ ਮੌਜੂਦਾ ਪ੍ਰਸ਼ਾਸਨ ਵਾਲੇ ਜਿਹੜੇ ਹੋ ਰਹੇ ਨੇ। ਸੋ ਮੌਜੂਦਾ ਪ੍ਰਸ਼ਾਸਨ ਸਰਕਾਰ ਵੱਲੋਂ ਜਿਹੜੇ ਇਸ ਦੇ ਖਿਲਾਫ ਜਿਹੜੀਆਂ ਆ ਉਹ ਦਲੀਲਾਂ ਜਿਹੜੀਆਂ ਉਹ ਪੇਸ਼ ਕੀਤੀਆਂ ਜਾਣਗੀਆਂ। ਸੋ ਇਹ ਹੁਣ ਕਿੰਨੀ ਦੇਰ ਤੱਕ ਆਰਗੂਮੈਂਟਸ ਸੁਣੇ ਜਾਣਗੇ, ਕਿੰਨੇ ਦਿਨ ਇਸ ਦੇ ਵਿੱਚ ਉਹ ਲੱਗਣਗੇ, ਇਹ ਤਾਂ ਹੁਣ ਸੁਪਰੀਮ ਕੋਰਟ ਨੇ ਹੀ ਜਿਹੜਾ ਫੈਸਲਾ ਨਿਰਣਾ ਜਿਹੜਾ ਉਹ ਕਰਨਾ ਆ। ਪਰ ਇਸ ਦੇ ਕਰਕੇ ਜਿਹੜੇ 800,000 8 ਲੱਖ ਲੋਕਾਂ ਦੀ ਜਾਨ ਕਹਿ ਲਓ ਵੀ ਹੁਣ
ਕੜਿੱਕੀ ਦੇ ਵਿੱਚ ਜਿਹੜੀ ਫਸੀ ਹੋਈ ਆ, ਉਹਨਾਂ ਨੂੰ ਇਹ ਨਹੀਂ ਪਤਾ ਵੀ ਉਹਨਾਂ ਦੇ ਨਾਲ ਹੁਣ ਕਿੱਦਾਂ ਦਾ ਜਿਹੜਾ ਫੈਸਲਾ ਆਉਣਾ ਆ, ਵੀ ਉਹਨਾਂ ਦੀ ਜਿਹੜੀ ਫੇਟ ਆ ਉਹ ਕਿਸ ਪਾਸੇ ਵੱਲ ਨੂੰ ਜਿਹੜੀ ਉਹ ਹੋਵੇਗੀ। ਸੋ ਇਹ 8 ਲੱਖ ਲੋਕ, ਕਈ ਥਾਵਾਂ ਦੇ ਉੱਤੇ ਹਰਜੋਤ ਸਿੰਘ ਜੀ ਮਿਲੀਅਨ ਕਹਿ ਦਿੱਤਾ ਜਾਂਦਾ, ਕੋਈ 6 ਲੱਖ, ਕੋਈ 7 ਲੱਖ। ਸੋ ਇਹ ਹੁਣ ਜਿੰਨੇ ਕੁ ਵੀ ਲੋਕ ਜਿਹੜੇ ਹੈਗੇ ਨੇ ਉਹਨਾਂ ਦੀ ਜਾਨ ਜਿਹੜੀ ਜ਼ਰੂਰ ਇਸ ਟਾਈਮ ਸੂਲੀ ਦੇ ਉੱਤੇ ਟੰਗੀ ਹੋਈ ਆ, ਵੀ ਪਤਾ ਨਹੀਂ ਸਾਡੇ ਨਾਲ ਹੁਣ ਇੱਥੇ ਬਣਨਾ ਕੀ ਹੈਗਾ ਆ। ਡਾਕਾ ਨੂੰ ਡਿਫੈਂਡ ਕਰਨ ਵਾਲੇ ਲੋਕਾਂ ਦੇ ਦੁਆਰਾ ਜਿਹੜਾ ਆ ਸੁਪਰੀਮ ਕੋਰਟ ਦੇ ਬਾਹਰ ਜਿਹੜਾ ਪ੍ਰਦਰਸ਼ਨ ਵੀ ਕੀਤਾ ਗਿਆ, ਉਹਨਾਂ ਦੇ ਜਿਹੜੇ ਹਾਂ ਦੇ ਵਿੱਚ ਜਿਹੜੇ ਉੱਥੇ ਉਹ ਨਾਅਰੇਬਾਜ਼ੀ ਵੀ ਜਿਹੜੀ ਆ ਉਹ ਹੋਈ ਹੈਗੀ ਆ। ਸੋ ਦੇਖਦੇ ਹਾਂ ਵੀ ਕੀ ਜਿਹੜੀਆਂ ਸਰਕਾਰ ਦੀਆਂ ਦਲੀਲਾਂ ਆ ਉਹ ਇਸ ਪ੍ਰੋਗਰਾਮ ਨੂੰ ਖ਼ਤਮ ਕਰਨ ਵੱਲ ਨੂੰ ਜਿਹੜਾ ਆ ਉਹ ਸੁਪਰੀਮ ਕੋਰਟ ਦਾ ਝੁਕਾਅ ਜਿਹੜਾ ਉਸ ਪਾਸੇ ਨੂੰ ਕਰਨ 'ਚ ਕਾਮਯਾਬ ਹੋਣਗੀਆਂ ਜਾਂ ਨਹੀਂ ਜੀ। ਸੋ ਇਹ ਕੇਸ ਬੜਾ ਜਿਹੜਾ ਇੰਪੋਰਟੈਂਟ ਹੈਗਾ ਵੀ ਪ੍ਰੈਜ਼ੀਡੈਂਟ ਦੀ ਪਾਵਰ ਕਿੰਨੀ ਕੁ ਹੁੰਦੀ ਹੈਗੀ ਆ। ਪ੍ਰੈਜ਼ੀਡੈਂਟ ਟਰੰਪ ਦੇ ਜਿਹੜੇ ਵਕੀਲ ਆ ਉਹ ਇਹ ਆਰਗੂ ਕਰ ਰਹੇ ਆ ਵੀ ਜਿਹੜਾ ਪ੍ਰੈਜ਼ੀਡੈਂਟ ਆ ਉਹਦੇ ਕੋਲ ਇਹ ਪਾਵਰ ਨਹੀਂ ਹੈ ਵੀ ਟੈਂਪਰੇਰੀ ਐਗਜ਼ੈਂਪਸ਼ਨ ਦਿੱਤੀ ਜਾਵੇ, ਅਤੇ ਇਹ ਜਿਹੜਾ ਡਿਸੀਜਨ ਆ ਇਹ ਉਲਟ ਵੀ ਆ ਸਕਦਾ ਹੈਗਾ, ਕਿਉਂਕਿ ਇੱਕ ਜਿਹੜੇ ਜਸਟਿਸ ਹੈਗੇ ਆ ਜੌਨ ਜੀ ਰੋਬਰਟਸ, ਉਹਨਾਂ ਨੇ ਹਜੇ ਤੱਕ ਕੋਈ ਆਪਣਾ ਵਿਚਾਰ ਨਹੀਂ ਦਿੱਤਾ, ਪਰ ਉਹ ਕੀ ਜਿਹੜੇ ਫੈਕਟਰ ਹੋਊਗੇ ਡਿਸਾਈਡਿੰਗ ਵਨ ਹੋਊਗੇ ਵੀ ਉਹ ਕਿਹੜੇ ਸਾਈਡ ਜਾਂਦੇ ਹੈਗੇ ਆ ਉਹਨਾਂ ਦੇ ਕਰਕੇ ਹੋਊਗੇ। ਸੋ ਉਹ ਇਹ ਡਿਪੈਂਡ ਕਰਦਾ ਵੀ ਉਹ ਟਰੰਪ ਐਡਮਿਨਿਸਟ੍ਰੇਸ਼ਨ ਦੀ ਜਿਹੜੀ ਪੋਜੀਸ਼ਨ ਹੈਗੀ ਆ ਵੀ ਜਿਹੜਾ ਇਹ ਪ੍ਰੋਗਰਾਮ ਸੀ ਲੀਗਲੀ ਕੁਐਸਚਨੇਬਲ ਹੈਗਾ, ਉਹਦੇ 'ਤੇ ਡਿਪੈਂਡ ਕਰਦਾ ਹੈਗਾ। ਟਰੰਪ ਦੇ ਸੋਲਿਸਿਟਰ ਜਨਰਲ ਨੋਇਲ ਫਰਾਂਸਿਸਕੋ ਜਿਹੜੇ ਹੈਗੇ ਆ, ਉਹਨਾਂ ਨੇ ਇਹ ਕਿਹਾ ਆ ਵੀ ਜਿਹੜਾ ਇਹ ਰੂਲਿੰਗ ਆ ਇਹਨੂੰ ਜਿਹੜਾ ਥਰੋ ਆਊਟ ਕਰ ਦਿੱਤਾ ਜਾਣਾ ਚਾਹੀਦਾ। ਜਿਹੜੇ ਸਰੋਤਿਆਂ ਨੂੰ ਦੱਸਦੇ ਆ ਵੀ ਜਿਹੜੇ 3 ਜੱਜ ਹੈਗੇ ਆ, ਉਹਨਾਂ ਨੇ ਜਿਹੜੀ ਲੋਅਰ ਕੋਰਟ ਸੀ ਉਹ ਇਸ ਹੱਕ ਦੇ ਵਿੱਚ ਸੀ ਵੀ ਇਹਨਾਂ ਨੂੰ ਜਿਹੜਾ ਪਰਮਾਨੈਂਟ ਸਟੇਟਸ ਦੇ ਦੇਣਾ ਚਾਹੀਦਾ। ਸੈਨ ਫਰਾਂਸਿਸਕੋ ਤੋਂ ਸੀ, ਨਿਊਯਾਰਕ ਤੋਂ ਸੀਗੇ। ਸੋ ਇਸ ਕਰਕੇ ਇਹ ਜਿਹੜਾ ਕੇਸ ਆ ਇਹ US ਸੁਪਰੀਮ ਕੋਰਟ ਦੇ ਵਿੱਚ ਗਿਆ ਹੋਇਆ ਆ। ਇਹਨੂੰ ਜਿਹੜੇ ਲੀਡ ਕਰ ਰਹੇ ਕੇਸ ਨੂੰ ਉਹ ਵੀ ਇੱਕ ਡਾਕਾ ਦੀ ਜਿਹੜੇ ਹੈਗੇ ਆ, ਡਾਕਾ ਨੂੰ ਵੀ ਬਿਲੋਂਗ ਕਰਦੇ ਆ। ਉਹ ਮੁੰਡਾ ਜਿਹੜਾ ਆ ਗਰਸੀਆ ਨਾਮ ਦਾ, ਉਹ ਖੁਦ ਵਕੀਲ ਬਣ ਗਿਆ ਆ ਅਤੇ ਉਹ ਜਿਹੜਾ ਕੇਸ ਆ ਇਸ ਨੂੰ ਅੱਗੇ ਹੋ ਕੇ ਜਿਹੜਾ ਲੜ ਰਿਹਾ ਹੈਗਾ ਆ ਜੀ। ਪਰ ਇਹ ਬਹੁਤ ਕਰੂਸ਼ੀਅਲ ਜਿਹੜਾ ਡਿਸੀਜਨ ਹੋਊਗਾ ਜੇ ਇਹ ਡਾਕਾ ਵਾਲਿਆਂ ਦੇ ਅਗੇਂਸਟ ਆਉਂਦਾ ਹੈਗਾ। ਬਿਲਕੁਲ ਜੀ। ਇਹ ਦੇਖੋ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਆਪਾਂ ਦੇਖ ਰਹੇ ਹਾਂ ਵੀ ਕਾਫੀ ਜਿਹੜੀਆਂ ਚੇਂਜਿਸ ਆ ਉਹ ਆਲਰੇਡੀ ਚੱਲ ਰਹੀਆਂ ਨੇ, ਹੋ ਚੁੱਕੀਆਂ ਨੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਣਗੀਆਂ ਵੀ। ਸੋ ਇਸ ਦੇ ਨਾਲ ਪ੍ਰਸ਼ਾਸਨ ਦਾ ਜੇ ਉਹਨਾਂ ਦੇ ਹੱਕ ਦੇ ਵਿੱਚ ਫੈਸਲਾ ਆਉਂਦਾ ਅਤੇ ਉਹਨਾਂ ਨੂੰ ਹੋਰ ਜ਼ਿਆਦਾ ਜਿਹੜਾ ਕਹਿ ਲਓ ਵੀ ਹੌਸਲਾ ਮਿਲਦਾ ਆ, ਅਤੇ ਉਹ ਹੋਰ ਸਖਤ ਫੈਸਲੇ ਜਿਹੜੇ ਆ ਇਮੀਗ੍ਰੇਸ਼ਨ ਦੇ ਬਾਬਤ ਉਹ ਲੈ ਸਕਦੇ ਨੇ। ਡਾਕਾ ਦੇ ਬਾਰੇ ਜਿਹੜੇ ਦੱਸਦੇ ਜਾਈਏ, ਕਹਿੰਦੇ 90% ਜਿਹੜੇ ਡਾਕਾ ਦੇ ਰੈਸੀਪੀਐਂਟ ਹੈਗੇ ਆ ਉਹ ਜਾਂ ਤਾਂ ਇੰਪਲੋਇਡ ਨੇ, ਅਤੇ ਉਹਨਾਂ ਦੇ ਵਿੱਚੋਂ ਜਿਹੜੇ ਅੱਧੇ ਹੈਗੇ ਨੇ ਉਹ ਇਸ ਟਾਈਮ ਸਕੂਲਾਂ ਦੇ ਵਿੱਚ ਜਿਹੜੇ ਇਸ ਟਾਈਮ ਪੜ੍ਹ ਰਹੇ ਨੇ। 2007 ਤੋਂ ਪਹਿਲਾਂ ਕਹਿੰਦੇ ਆ ਵੀ ਜੇ ਤੁਸੀਂ ਆਏ ਹੋ ਅਤੇ ਆਪਣੇ 16ਵੇਂ ਬਰਥਡੇ ਤੋਂ ਪਹਿਲਾਂ ਆਏ ਆ ਤਾਂ ਉਸ ਮੌਕੇ ਜਿਹੜੇ ਉਹ ਡਾਕਾ ਦੇ ਰੈਸੀਪੀਐਂਟ ਜਿਹੜੇ ਆ ਉਹ ਬਣ ਜਾਂਦੇ ਸੀ, ਉਹ ਇਸ ਸ਼੍ਰੇਣੀ ਦੇ ਵਿੱਚ ਆ ਜਾਂਦੇ ਸੀਗੇ। ਰਾਸ਼ਟਰਪਤੀ ਟਰੰਪ ਤਾਂ ਆਲਰੇਡੀ ਜਿਹੜੇ ਡਾਕਾ ਵਾਲਿਆਂ ਦੇ ਖਿਲਾਫ ਆ, ਇਮੀਗ੍ਰੈਂਟਸ ਦੇ ਖਿਲਾਫ ਤੋਂ ਆਪਾਂ ਨੂੰ ਪਤਾ ਹੀ ਆ ਬੋਲਦੀ ਆ। ਇੱਕ ਬੰਦੇ ਨੇ ਕੋਈ ਗਲਤ ਕੰਮ ਕੀਤਾ ਹੁੰਦਾ, ਉਹ ਸਾਰੀ ਇਮੀਗ੍ਰੈਂਟ ਕਮਿਊਨਿਟੀ ਨੂੰ ਜਿਹੜੀ ਉਸ ਦੇ ਵਿੱਚ ਇੱਕੋ ਹੀ ਰੱਸੇ ਨਾਲ ਜਿਹੜਾ ਉਹ ਬੰਨ੍ਹ ਲੈਂਦੇ ਆ। ਉਹਨਾਂ ਨੇ ਤਾਂ ਇੱਥੋਂ ਤੱਕ ਵੀ ਕਹਿ ਦਿੱਤਾ ਸੀ ਵੀ ਜਿਹੜੇ ਡਾਕਾ ਦੇ ਰੈਸੀਪੀਐਂਟ ਆ ਉਹ ਹਾਰਡਨਡ ਕ੍ਰਿਮੀਨਲਸ ਹੈਗੇ ਨੇ। ਅਤੇ ਜਿੱਦਾਂ ਆਪਾਂ ਹੁਣੇ ਦੱਸ ਕੇ ਹਟੇ ਹਾਂ ਵੀ 90% ਜਿਹੜੇ ਡਾਕਾ ਦੇ ਰੈਸੀਪੀਐਂਟ ਦੇ ਵਿੱਚੋਂ ਆਈਦਰ ਇੰਪਲੋਇਡ ਨੇ, ਕੰਮਕਾਰ ਕਰ ਰਹੇ ਨੇ, ਅਤੇ ਜਾਂ ਫਿਰ ਜਿਹੜੇ ਸਕੂਲਾਂ ਦੇ ਵਿੱਚ ਜਿਹੜੇ ਉਹ ਹੈਗੇ ਨੇ। ਹਾਂ, ਡੈਫੀਨੇਟਲੀ ਹਰ ਇੱਕ ਦੇ ਵਿੱਚ ਜਿਹੜਾ ਆ ਉਹ ਮਾੜੇ ਬੰਦੇ ਉਹ ਹੁੰਦੇ ਆ, ਪਰ ਉਹਨਾਂ ਕੁਛ ਬੰਦਿਆਂ ਦੇ ਕਰਕੇ ਦੇਖੋ ਕਿਸ ਤਰੀਕੇ ਦੇ ਨਾਲ ਜਿਹੜਾ ਪ੍ਰਸ਼ਾਸਨ ਆ ਉਹ ਦਲੀਲਾਂ ਜਿਹੜਾ ਆ ਉਹ ਉਹਨਾਂ ਦੇ ਅਗੇਂਸਟ ਜਿਹੜੀਆਂ ਜਾ ਕੇ ਉਹ ਦੇ ਰਿਹਾ ਹੈਗਾ ਆ। ਸੋ ਇਹ ਬੜਾ ਹੀ ਅਹਿਮ ਜਿਹੜਾ ਫੈਸਲਾ ਆ ਇਹ ਸੁਪਰੀਮ ਕੋਰਟ ਦੇ ਵਿੱਚੋਂ ਜਿਹੜਾ ਉਹ ਆ ਸਕਦਾ ਹੈਗਾ ਆ, ਅਤੇ ਇਹ ਸਾਰੇ ਜਾਣੇ ਬਹੁਤ ਹੀ ਗੌਰ ਦੇ ਨਾਲ ਇਸ ਫੈਸਲੇ ਦੇ ਇੰਤਜ਼ਾਰ ਦੇ ਵਿੱਚ ਹੈਗੇ ਨੇ ਜੀ। ਸੋ ਇਹ ਬੜਾ ਕਰੂਸ਼ੀਅਲ ਜਿਹੜਾ ਡਿਸੀਜਨ ਆਉਣਾ ਹੈਗਾ US ਦੀ ਸੁਪਰੀਮ ਕੋਰਟ ਵੱਲੋਂ। ਹੋਰ ਵੀ ਦੱਸਦੇ ਜਾਈਏ, ਜਿਹੜਾ H1 ਵੀਜ਼ੇ ਨੂੰ ਲੈ ਕੇ ਵੀ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਦਾ ਸਟੈਂਡ ਆ ਉਹ ਕਾਫੀ ਸਖਤ ਹੋਇਆ ਹੈਗਾ। ਬਹੁਤ ਸਾਰੀਆਂ ਜਿਹੜੀਆਂ ਕੰਸਲਟਿੰਗ ਏਜੰਸੀ ਸੀਗੀਆਂ ਜਿਹੜੀਆਂ ਐਜ਼ ਏ ਕੰਸਲਟੈਂਟ ਕੰਮ ਕਰਦੇ ਆ, ਅਤੇ ਉਹਨਾਂ ਨੂੰ ਬਲੈਕ ਲਿਸਟ ਵੀ ਕੀਤਾ ਗਿਆ ਹੈਗਾ ਆ। ਕਈ ਜਿਹੜੀਆਂ ਕੰਪਨੀਆਂ ਹੈਗੀਆਂ ਜਿਸ ਤਰ੍ਹਾਂ ਟਾਟਾ ਵਾਲੇ ਹੈਗੇ ਕੰਸਲਟੈਂਸੀ, ਕੌਗਜ਼ੀਨੈਟ ਸੀ, ਉਹਨਾਂ ਦੇ ਤਾਂ ਕਹਿੰਦੇ ਡਿਕਲੇਨੇਸ਼ਨ ਜਿਹੜਾ ਰੇਟ ਹੈਗਾ ਵੀ ਉਹਨਾਂ ਦਾ ਕੈਂਸਲੇਸ਼ਨ ਰੇਟ H1 ਵੀਜ਼ੇ ਦਾ 64% ਤੱਕ ਸੀ। ਸੋ ਜਿਹੜੀਆਂ ਵੱਡੀਆਂ ਕੰਪਨੀਆਂ ਉਹਨਾਂ ਨੂੰ ਜਿੱਦਾਂ ਫੇਸਬੁੱਕ ਹੋ ਗਿਆ, ਐਪਲ, ਮਾਈਕਰੋਸੋਫਟ, ਉਹਨਾਂ ਦੇ ਹੀ ਅਪਰੂਵਲ ਜ਼ਿਆਦਾ ਕਰ ਰਹੇ ਹੈਗੇ ਆ।
ਸੋ ਹਰ ਪਾਸੇ ਜਿਹੜਾ ਇਮੀਗ੍ਰੇਸ਼ਨ ਦੇ ਉੱਤੇ ਬੜਾ ਟਾਈਟ ਸਕੰਜਾ ਜਿਹੜਾ ਆ ਟਰੰਪ ਐਡਮਿਨਿਸਟ੍ਰੇਸ਼ਨ ਨੇ ਕੱਸਿਆ ਹੋਇਆ ਹੈਗਾ। ਜੀ, ਸੁਪਰੀਮ ਕੋਰਟ ਦੇ ਵਿੱਚ ਹੀ ਜੇ ਆਪਾਂ ਗੱਲ ਕਰਦੇ ਜਾਈਏ ਤੇ ਅੱਜ ਸੁਪਰੀਮ ਕੋਰਟ ਨੇ ਇਜਾਜ਼ਤ ਦੇ ਦਿੱਤੀ ਆ ਵੀ ਜਿਹੜੇ ਸੈਂਡੀ ਹੁੱਕ ਐਲੀਮੈਂਟਰੀ ਸਕੂਲ ਸੀਗਾ ਉਹਨਾਂ ਦੇ ਵਿੱਚ ਜਿਹੜੀ ਛੋਟੀ ਛੋਟੀ ਉਮਰ ਦੇ ਬੱਚੇ ਜਿਹੜੇ ਆ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਸੀਗਾ ਇੱਕ ਸਿਰਫਰੇ ਦੇ ਦੁਆਰਾ ਉੱਥੇ ਗੋਲੀਆਂ ਮਾਰ ਕੇ, ਤਾਂ ਉਹਨਾਂ ਦੇ ਪਰਿਵਾਰਾਂ ਨੂੰ ਹੁਣ ਇਜਾਜ਼ਤ ਦਿੱਤੀ ਗਈ ਹੈ ਸੁਪਰੀਮ ਕੋਰਟ ਦੇ ਦੁਆਰਾ ਵੀ ਜਿਹੜੀ ਰਿਮਿੰਗਟਨ ਆਰਮਜ਼ ਆ ਜਿਹੜੀ ਕਿ ਬੰਦੂਕ ਉੱਥੇ ਵਰਤੀ ਗਈ ਸੀ ਇਸ ਮੈਨੂਫੈਕਚਰਰ ਦੀ, ਵੀ ਉਸ ਦੇ ਖਿਲਾਫ ਜਿਹੜਾ ਕੇਸ ਆ ਉਹ ਚੱਲ ਸਕੇ। ਦੇਖੋ ਜਿਹੜੇ ਤਾਂ ਬੱਚੇ ਚਲੇ ਗਏ ਉਹ ਤਾਂ ਮੁੜ ਕੇ ਵਾਪਸ ਜਿਹੜੇ ਉਹ ਨਹੀਂ ਆ ਸਕਦੇ, ਪਰ ਪਰਿਵਾਰਾਂ ਦੇ ਲਈ ਇੱਕ ਇੰਨਾ ਕੁ ਧਰਵਾਸ ਜਿਹੜਾ ਉਹ ਬਣਿਆ ਹੈ ਵੀ ਹੁਣ ਕਿਉਂਕਿ ਆਪਾਂ ਗਨ ਵਾਇਲੈਂਸ ਨੂੰ ਲੈ ਕੇ ਅਕਸਰ ਜਿਹੜੇ ਦੋਨੋਂ ਹੀ ਪੱਖਾਂ ਦੀਆਂ ਗੱਲਾਂ ਜਿਹੜੀਆਂ ਆਪਾਂ ਸੁਣਦੇ ਰਹਿੰਦੇ ਆ, ਜਿਹੜੇ ਹੱਕ ਵਾਲੇ ਵੀ ਆ ਤੇ ਜਿਹੜੇ ਵਿਰੋਧ ਵਾਲੇ ਵੀ ਆ, ਪਰ ਜਿਸ ਪਰਿਵਾਰ ਦੇ ਨਾਲ ਬੀਤੀ ਹੁੰਦੀ ਆ ਉਸ ਦਾ ਦੁੱਖ ਦਰਦ ਉਹੀ ਸਮਝ ਸਕਦਾ ਹੈ ਜਿਸ ਦੇ ਨਾਲ ਅਜਿਹਾ ਕੁਛ ਬੀਤਿਆ ਹੋਵੇ। ਪਰ ਉਹਨਾਂ ਪਰਿਵਾਰਾਂ ਨੂੰ ਹੁਣ ਇੱਕ ਆਪਣਾ ਕਹਿ ਲਓ ਵੀ ਮੌਕਾ ਰਹੇਗਾ ਵੀ ਉਸ ਗਨ ਮੈਨੂਫੈਕਚਰਰ ਨੂੰ ਜਿਹੜੀ ਅਦਾਲਤ ਦੇ ਵਿੱਚ ਕਟਹਿਰੇ ਦੇ ਵਿੱਚ ਲੈ ਕੇ ਆਉਣ ਦੇ ਲਈ ਵੀ ਤੁਹਾਡੇ ਵੱਲੋਂ ਵੇਚੀਆਂ ਜਾ ਰਹੀਆਂ ਬੰਦੂਕਾਂ ਦੇ ਨਾਲ ਇੱਦਾਂ ਜਿਹੜੀ ਮਾਸ ਵਾਇਲੈਂਸ ਜਿਹੜੀ ਆ ਮਾਸ ਸ਼ੂਟਿੰਗਸ ਜਿਹੜੀਆਂ ਉਹ ਹੋ ਰਹੀਆਂ ਆ। ਰਿਮਿੰਗਟਨ ਵਾਲਿਆਂ ਨੇ ਬੜੇ ਚਿਰ ਤੋਂ ਇਸ ਦੇ ਖਿਲਾਫ ਜਿਹੜਾ ਉਹ ਮੋਰਚਾ ਆਪਣਾ ਲਾਇਆ ਹੋਇਆ ਸੀ, ਬੰਨਿਆ ਸੀਗਾ ਵੀ ਨਹੀਂ ਵੀ ਇਹ ਸਾਡਾ ਇਸ ਦੇ ਵਿੱਚ ਕੋਈ ਕਸੂਰ ਨਹੀਂ ਆ। ਅਦਾਲਤ ਨੇ ਹੁਣ ਜਿਹੜਾ ਸੁਪਰੀਮ ਕੋਰਟ ਨੇ ਉਹ ਪੀੜਤ ਪਰਿਵਾਰਾਂ ਨੂੰ ਹੁਣ ਮੌਕਾ ਦਿੱਤਾ ਆ ਵੀ ਰਿਮਿੰਗਟਨ ਆਰਮਜ਼ ਕਾਰਪੋਰੇਸ਼ਨ ਆ ਉਹਨਾਂ ਨੂੰ ਜਿਹੜਾ ਆ ਹੁਣ ਕਟਹਿਰੇ ਦੇ ਵਿੱਚ ਅਦਾਲਤ ਦੇ ਵਿੱਚ ਲਿਆਂਦਾ ਜਾਵੇ। AR-15 ਸਟਾਈਲ ਜਿਹੜੀ ਰਾਈਫਲ ਆ ਇਹ ਵਰਤੀ ਗਈ ਸੀ 2012 ਦੀ ਜਿਹੜੀਆਂ ਇਸ ਮਾਸ ਸ਼ੂਟਿੰਗ ਦੇ ਵਿੱਚ ਇਸ ਸੈਂਡੀ ਹੁੱਕ ਐਲੀਮੈਂਟਰੀ ਜਿਹੜੀ ਆ ਸਕੂਲ ਦੇ ਵਿੱਚ ਜਿਹੜੀ ਹੋਈ ਆ ਕਤਲੋਗਾਰਤ ਦੇ ਵਿੱਚ। ਕਈਆਂ ਨੇ ਤਾਂ ਦੇਖੋ ਹਰਜੋਤ ਸਿੰਘ ਜੀ ਕਿਤਾਬ ਲਿਖਤੀ ਸੀ ਵੀ ਆਖੇ ਜੀ ਇਹ ਸਾਰੇ ਨਕਲੀ ਆ। ਇੱਕੋ ਜਿਹੜਾ ਇਨਫੋਵਾਰਸ ਵਾਲਾ ਜਿਹੜਾ ਹੈਗਾ ਆ ਉਹ ਬਹੁਤ ਜਿਹੜਾ ਉਛਲ ਕੇ ਬੋਲਦਾ ਸੀਗਾ ਵੀ ਇਹ ਸਾਰੇ ਕ੍ਰਾਈਸਿਸ ਐਕਟਰ ਹੈਗੇ ਆ, ਕੁਛ ਨਹੀਂ ਜਿਹੜਾ ਹੋਇਆ ਕਤਲੋਗਾਰਤੀ ਜਿਹੜੀ ਨਹੀਂ ਹੋਈ। ਪਿਛਲੇ ਦਿਨਾਂ ਦੇ ਵਿੱਚ ਇਹਨਾਂ ਲੋਕਾਂ ਨੂੰ ਜਿਹੜਾ ਕਾਫੀ ਵੱਡੇ ਜੁਰਮਾਨੇ ਦਾ ਅਦਾਲਤਾਂ ਦੇ ਵੱਲੋਂ ਵੀ ਜਿਹੜੇ ਉਹ ਲਾਏ ਗਏ ਸੀਗੇ। ਇਹ ਕੋਈ ਪਹਿਲੀ ਜਿਹੜੀ ਮਾਸ ਸ਼ੂਟਿੰਗ ਨਹੀਂ ਸੀ ਸਕੂਲ ਦੇ ਵਿੱਚ, ਨਾ ਹੀ ਕੋਈ ਇਹ ਅਖੀਰਲੀ ਜਿਹੜੀ ਉਹ ਹੋਈ ਆ। ਉਸ ਤੋਂ ਬਾਅਦ ਦੇ ਵਿੱਚ ਵੀ ਕਿੰਨੀਆਂ ਜਿਹੜੀਆਂ ਆ ਉਹ ਮਾਸ ਸ਼ੂਟਿੰਗਸ ਜਿਹੜੀਆਂ ਹੋ ਚੁੱਕੀਆਂ। ਉਸ ਤੋਂ ਬਾਅਦ ਦੇ ਵਿੱਚ ਜਿਹੜੀ ਪਾਰਕਲੈਂਡ ਦੇ ਵਿੱਚ ਜਿਹੜੀ ਹਰਜੋਤ ਸਿੰਘ ਦੀ ਅੱਜ ਤੋਂ 2-3 ਸਾਲ ਪਹਿਲਾਂ ਜਿਹੜੀ ਹੋਈ ਸੀ ਸ਼ੂਟਿੰਗ, ਉਸ ਦੇ ਵਿੱਚ ਵੀ ਕਈ ਲੋਕ ਜਿਹੜੇ ਆ ਕਈ ਬੱਚੇ ਆ ਉਸ ਦੇ ਵਿੱਚ ਇਹ ਮਾਰੇ ਗਏ ਸੀਗੇ। ਸੋ ਸੁਪਰੀਮ ਕੋਰਟ ਨੇ ਹੁਣ ਇਹ ਇਜਾਜ਼ਤ ਦਿੱਤੀ ਆ ਉਹਨਾਂ ਪਰਿਵਾਰਾਂ ਨੂੰ, ਪੀੜਤ ਪਰਿਵਾਰਾਂ ਨੂੰ ਵੀ ਰਿਮਿੰਗਟਨ ਜਿਨ੍ਹਾਂ ਦਾ ਹਥਿਆਰ ਜਿਸ ਕੰਪਨੀ ਦਾ ਹਥਿਆਰ ਉਸ ਸ਼ੂਟਰ ਨੇ ਵਰਤਿਆ ਸੀਗਾ ਵੀ ਉਹਨਾਂ ਨੂੰ ਹੁਣ ਅਦਾਲਤ ਦੇ ਵਿੱਚ ਉਹ ਘੜੀਸ ਸਕਣ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੇ ਸਭ ਤੋਂ ਲੰਮੀ ਉਮਰ ਵਾਲੇ ਜਿਹੜੇ ਪ੍ਰੈਜ਼ੀਡੈਂਟ US ਦੇ ਹੈਗੇ ਜਿਮੀ ਕਾਰਟਰ, ਉਹਨਾਂ ਦੇ ਇੱਕ ਵਾਰੀ ਫੇਰ ਜਿਹੜੀ ਸੱਟ ਲੱਗ ਗਈ ਸੀ ਅਤੇ ਕੱਲ੍ਹ ਜਿਹੜਾ ਆ ਉਹਨਾਂ ਦੇ ਜਿਹੜਾ ਇੱਕ ਆਪਰੇਸ਼ਨ ਕੀਤਾ ਗਿਆ ਉਹਨਾਂ ਦੇ ਸਕੱਲ ਦੇ ਵਿੱਚ ਹੋਲ ਕਰਕੇ, ਤਾਂ ਕਿ ਜਿਹੜਾ ਖੂਨ ਜਿਹੜਾ ਉਹਨਾਂ ਦੇ ਉੱਥੇ ਇਕੱਠਾ ਹੋ ਗਿਆ ਸੀ ਉਹਨੂੰ ਕੱਢਿਆ ਜਾ ਸਕੇ। ਅਤੇ ਜਿਹੜੇ ਹੌਸਪੀਟਲ ਵਾਲੇ ਆ ਐਮਰਾਏ ਯੂਨੀਵਰਸਿਟੀ ਹੌਸਪੀਟਲ ਜਿਹੜਾ ਅਟਲਾਂਟਾ ਦੇ ਵਿੱਚ ਆ, ਉਹਨਾਂ ਨੇ ਕਿਹਾ ਵੀ ਆਪਰੇਸ਼ਨ ਬਿਲਕੁਲ ਸਹੀ ਹੋ ਗਿਆ। ਪਰ ਸਰੋਤਿਆਂ ਨੂੰ ਦੱਸਦੇ ਜਾਈਏ ਪਿਛਲੇ ਕੁਝ ਮਹੀਨਿਆਂ 'ਚ 2 ਵਾਰੀ ਜਿਹੜੇ ਆ ਪ੍ਰੈਜ਼ੀਡੈਂਟ ਜਿਮੀ ਕਾਰਟਰ ਆ ਉਹ ਡਿੱਗ ਗਏ, ਜਿਹਦੇ ਨਾਲ ਉਹਨਾਂ ਦੇ ਕਾਫੀ ਸੱਟਾਂ ਲੱਗੀਆਂ। ਜਿਮੀ ਕਾਰਟਰ ਉਹਨਾਂ ਦੀ ਉਮਰ ਜਿਹੜੀ ਆ 95 ਸਾਲਾਂ ਦੀ ਹੈਗੀ ਆ ਅਤੇ ਸਭ ਤੋਂ ਲੰਮੀ ਉਮਰ ਵਾਲੇ ਜਿਹੜੇ ਪ੍ਰੈਜ਼ੀਡੈਂਟ ਹੈਗੇ ਆ। ਅਤੇ ਉਹਨਾਂ ਨੇ ਪਹਿਲਾਂ ਵੀ ਉਹਨਾਂ ਨੂੰ ਕੈਂਸਰ ਵੀ ਹੋ ਗਿਆ ਸੀ, ਉਹ ਤੋਂ ਵੀ ਉਹ ਸਰਵਾਈਵ ਕਰ ਗਏ ਸੀ। ਜੀ ਬਿਲਕੁਲ, ਇਹ ਹਮੇਸ਼ਾ ਹੀ ਜਿਹੜੇ ਆ ਲੋਕ ਭਲਾਈ ਦੇ ਕੰਮਾਂ ਦੇ ਵਿੱਚ ਜਿਹੜੇ ਆਹ ਮੋਹਰੀ ਰਹੇ ਨੇ। ਬਹੁਤੇ ਲੋਕ ਚਾਹੇ ਉਹਨਾਂ ਦੀ ਜਿਹੜੀ ਹਰਜੋਤ ਸਿੰਘ ਜੀ ਕਾਰਜਸ਼ੈਲੀ ਜਾਂ ਜਿੱਦਾਂ ਉਹਨਾਂ ਨੇ ਕੰਮ ਕੀਤਾ ਉਸ ਤੋਂ ਪ੍ਰਭਾਵਿਤ ਹੋਣ ਜਾਂ ਨਾ ਹੋਣ, ਪਰ ਉਹਨਾਂ ਦੀ ਜਿਹੜੀ ਇਸ ਤਰੀਕੇ ਦੇ ਨਾਲ ਇਨਸਾਨੀਅਤ ਦੇ ਲਈ ਲਗਾਤਾਰ ਲੋਕਾਂ ਦੇ ਲਈ ਕੰਮ ਕਰਨ ਨੂੰ ਲੈ ਕੇ ਉਸ ਦੀ ਸਾਰੇ ਹੀ ਜਾਣੇ ਸਲਾਨਾ ਕਰਦੇ ਨੇ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕਿਤੇ ਨਾ ਕਿਤੇ ਮਾਰਕੀਟ ਦੇ ਜਿਹੜੇ ਹਾਲਾਤ ਆ ਉਹ ਲੋਕਾਂ ਤੋਂ ਹੁਣ ਜਿਹੜੇ ਉਹ ਲੁਕੇ ਛੁਪੇ ਜਿਹੜੇ ਨਹੀਂ ਹੈਗੇ, ਸਭ ਕੁਛ ਜਿਹੜਾ ਡਾਵਾਂਡੋਲ ਕਿਤੇ ਨਾ ਕਿਤੇ ਹੋਇਆ ਪਿਆ ਆ। ਹਰ ਇੱਕ ਨੂੰ ਜਿਹੜੇ ਰਿਸੈਸ਼ਨ ਆਉਣ ਦਾ ਖਤਰਾ ਜਿਹੜਾ ਆ ਉਹ ਦਿਸ ਰਿਹਾ ਆ। ਕਈ ਲੋਕ ਨੂੰ ਇਸ ਚੀਜ਼ ਦੇ ਪ੍ਰਤੀ ਡਰ ਹੈਗਾ ਅਤੇ ਆਈ ਥਿੰਕ ਇਹੀ ਡਰ ਜਿਹੜਾ ਰਾਸ਼ਟਰਪਤੀ ਟਰੰਪ ਨੂੰ ਵੀ ਕਿਤੇ ਨਾ ਕਿਤੇ ਉਹ ਸਤਾ ਰਿਹਾ ਆ। ਜਿਸ ਟਾਈਮ ਦੇ ਉੱਤੇ ਇਕੋਨਮੀ ਪੂਰੀ ਬੂਮਿੰਗ ਸੀਗੀ, ਸਭ ਕੁਛ ਚੱਲ ਰਿਹਾ ਸੀ, ਰਾਸ਼ਟਰਪਤੀ ਟਰੰਪ ਦੇ ਬੜੇ ਤੱਤੇ ਬਿਆਨ ਉਦੋਂ ਆਉਂਦੇ ਹੁੰਦੇ ਸੀਗੇ ਵੀ ਲੈ ਵੀ ਆਹ ਕੰਟਰੀ ਤੇਰੇ 'ਤੇ ਵੀ ਟੈਰਿਫ ਠੋਕ ਦੇਣਾ, ਇੱਧਰ ਕੰਟਰੀ ਤੇਰੇ 'ਤੇ ਵੀ ਟੈਰਿਫ ਠੋਕ ਦੇਣਾ,
ਯੂਰਪ ਦੇ ਵਿੱਚ ਜਿਹੜੇ ਆਟੋ ਮੇਕਰ ਸੀਗੇ ਉਹਨਾਂ ਦੇ ਉੱਤੇ ਵੀ ਟੈਰਿਫ ਠੋਕਣ ਨੂੰ ਲੈ ਕੇ ਜਿਹੜੀਆਂ ਚੇਤਾਵਨੀਆਂ ਧਮਕੀਆਂ ਆ ਰਾਸ਼ਟਰਪਤੀ ਟਰੰਪ ਵੱਲੋਂ ਦਿੱਤੀਆਂ ਗਈਆਂ ਸੀ। ਅੱਜ ਤੋਂ ਕੁਝ ਮਹੀਨੇ ਪਹਿਲਾਂ ਉਦੋਂ ਇਹਨਾਂ ਨੇ ਇਹ ਜਿਹੜੇ ਟੈਰਿਫ ਲਾਉਣੇ ਜਿਹੜੇ ਆ ਪੋਸਟਪੋਨ ਕਰ ਦਿੱਤੇ ਸੀਗੇ ਅਤੇ ਕਹਿੰਦੇ ਆ ਵੀ ਹੁਣ ਫਿਰ ਇਹੀ ਕਿਆਸ ਲਾਈਆਂ ਨੇ ਵੀ ਰਾਸ਼ਟਰਪਤੀ ਟਰੰਪ ਆ ਉਹਨਾਂ ਦੇ ਦੁਆਰਾ ਜਿਹੜੇ ਯੂਰਪੀਅਨ ਆਟੋ ਇੰਪੋਰਟਸ ਆ ਉਹਨਾਂ ਉੱਤੇ ਜਿਹੜਾ 25% ਟੈਰਿਫ ਲਾਉਣ ਦੀਆਂ ਖਬਰਾਂ ਜਿਹੜੀਆਂ ਉਹ ਸੀਗੀਆਂ, ਇਹਨਾਂ ਨੇ ਚੇਤਾਵਨੀ ਜਿਹੜੀ ਦਿੱਤੀ ਸੀ ਉਹਨਾਂ ਨੂੰ ਇੱਕ ਵਾਰੀ ਫਿਰ ਜਿਹੜਾ ਆ ਉਹ ਪੋਸਟਪੋਨ ਕੀਤਾ ਜਾ ਸਕਦਾ ਆ। ਕੱਲ੍ਹ ਨੂੰ ਬੁੱਧਵਾਰ ਨੂੰ ਜਿਹੜੇ ਪੁਰਾਣਾ ਵਧਾਇਆ ਗਿਆ ਸੀਗਾ, ਐਕਸਟੈਂਡ ਕੀਤਾ ਗਿਆ ਸੀਗਾ ਟਾਈਮਲਾਈਨ, ਉਹ ਖਤਮ ਹੋਣ ਜਾ ਰਿਹਾ ਆ ਅਤੇ ਕਹਿੰਦੇ ਆ ਵੀ ਹੁਣ ਜਿਹੜਾ ਆ ਇਸ ਨੂੰ ਲੱਗਦਾ ਆ ਵੀ ਇੱਕ ਵਾਰੀ ਫਿਰ 6 ਮਹੀਨੇ ਦੇ ਲਈ ਜਿਹੜਾ ਸ਼ਾਇਦ ਆ ਉਹ ਪੋਸਟਪੋਨ ਕੀਤਾ ਜਾ ਸਕਦਾ ਆ। ਪਹਿਲਾਂ ਜਿਹੜਾ ਇਸ ਸਾਲ ਦੇ ਮਈ ਮਹੀਨੇ ਦੇ ਵਿੱਚ ਇਹ ਜਿਹੜੇ 25% ਟੈਰਿਫ ਯੂਰਪੀਅਨ ਆਟੋ ਮੇਕਰਸ ਦੇ ਉੱਤੇ ਜਿਹੜੇ ਆ ਉਹ ਲੱਗਣੇ ਸੀਗੇ, ਜਿਹੜੀਆਂ ਗੱਡੀਆਂ ਉੱਧਰੋਂ ਆਉਂਦੀਆਂ ਸੀਗੀਆਂ, ਅਤੇ ਹੁਣ ਜਿਹੜਾ ਹੁਣ ਨਵੰਬਰ ਦੇ ਵਿੱਚ ਲੱਗ ਰਿਹਾ ਵੀ ਇੱਕ ਵਾਰੀ ਫਿਰ ਇਸ ਨੂੰ ਐਕਸਟੈਂਡ ਜਿਹੜਾ ਉਹ ਕੀਤਾ ਜਾ ਸਕਦਾ ਆ। ਜਾਪਾਨ ਦੇ ਨਾਲ ਅਮਰੀਕਾ ਦੀ ਇੱਕ ਲਿਮਿਟਿਡ ਟਰੇਡ ਡੀਲ ਜਿਹੜੀ ਆ ਸਤੰਬਰ ਦੇ ਵਿੱਚ ਜਿਹੜੀ ਹੋਈ ਸੀ, ਜਦ ਉਹਨਾਂ ਦੇ ਉੱਤੇ ਵੀ ਆਟੋ ਦੇ ਜਿਹੜੇ ਟੈਰਿਫ ਲਾਉਣ ਦੀਆਂ ਉਹਨਾਂ ਨੂੰ ਵੀ ਜਿਹੜੀਆਂ ਧਮਕੀਆਂ ਦਿੱਤੀਆਂ ਸੀਗੀਆਂ, ਪਰ ਉਸ ਡੀਲ ਦੇ ਤਹਿਤ ਜਿਹੜੇ ਟੈਰਿਫਸ ਆ ਉਹ ਨਹੀਂ ਸੀ ਜਿਹੜੇ ਲਗਾਏ ਗਏ। ਅਤੇ ਹੁਣ ਲੱਗਦਾ ਇੱਦਾਂ ਆ ਵੀ ਨਾਲ ਦੇ ਨਾਲ ਇੱਦਾਂ ਲੱਗਦਾ ਹੈ ਵੀ ਜਿਹੜੇ ਯੂਰਪ ਨੂੰ ਜਿਹੜੇ ਆਟੋ ਦੇ ਉੱਤੇ ਜਿਹੜੇ ਟੈਰਿਫਸ ਆ ਉਹ ਵੀ ਜਿਹੜੇ ਐਕਸਟੈਂਡ ਆ ਉਹ ਕਿਤੇ ਜਾ ਸਕਦੇ ਆ। ਸੋ ਇਹ ਤਾਂ ਹਰਜੋਤ ਸਿੰਘ ਜੀ ਫਿਰ ਇਸੇ ਕਰਕੇ ਥੋੜ੍ਹਾ ਮਾਹੌਲ ਇੱਦਾਂ ਦਾ ਜਿਹੜਾ ਓਵਰਆਲ ਗਲੋਬਲ ਇਕੋਨਮੀ ਦਾ ਜਿਹੜਾ ਇੱਦਾਂ ਦਾ ਉਹ ਬਣਿਆ ਆ ਵੀ ਕਿਤੇ ਨਾ ਕਿਤੇ ਇੱਦਾਂ ਲੱਗਦਾ ਆ ਵੀ ਸਾਰੇ ਪਾਸਿਆਂ ਜਿਹੜੀਆਂ ਵੱਡੀਆਂ ਕੰਪਨੀਆਂ ਉਹਨਾਂ ਨੂੰ ਇਹ ਡਰ ਜਿਹੜਾ ਉਹ ਵੀ ਨਾਲ ਦੇ ਨਾਲ ਸਤਾ ਰਿਹਾ ਆ ਵੀ ਕਿਤੇ ਰਿਸੈਸ਼ਨ ਜਿਹੜਾ ਉਹ ਨਾ ਆ ਜਾਵੇ ਜੀ। ਅਗਲੀ ਖਬਰ ਜਿਹੜੀ ਸੈਨ ਡਿਏਗੋ ਸਟੇਟ ਯੂਨੀਵਰਸਿਟੀ ਤੋਂ ਆ ਰਹੀ ਹੈ, ਜਿੱਥੇ ਕਿ ਇੱਕ ਜਿਹੜਾ ਸਟੂਡੈਂਟ ਸੀ ਉਹਦੀ ਜਿਹੜੀ ਇੱਕ ਫਰੈਟਰਨਿਟੀ ਜਿਹੜੀ ਆ ਉੱਥੇ ਡੈਥ ਹੋ ਗਈ। ਆਪਾਂ ਪਿਛਲੇ ਸਾਲਾਂ 'ਚ ਵੀ ਦੱਸਦੇ ਰਹੇ ਹਾਂ, ਬਹੁਤ ਸਾਰੇ ਜਿਹੜੇ ਯੂਨੀਵਰਸਿਟੀ ਦੇ ਵਿੱਚ ਕਲੱਬ ਜਾਂ ਫਰੈਟਰਨਿਟੀਜ਼ ਹੁੰਦੀਆਂ ਆ, ਉੱਥੇ ਜਿਹੜੀਆਂ ਪਾਰਟੀਆਂ ਹੁੰਦੀਆਂ ਰਹਿੰਦੀਆਂ, ਸ਼ਰਾਬ ਦੀਆਂ, ਡਰੱਗ ਦੀਆਂ, ਓਵਰਡੋਜ਼ ਕਰ ਲੈਂਦੇ ਆ, ਡਰਿੰਕ ਬਹੁਤ ਜ਼ਿਆਦਾ ਕਰਦੇ ਆ। ਸੋ ਇਸੇ ਤਰ੍ਹਾਂ ਡਾਇਲਨ ਹਰਨਾਂਡੇਸ ਨਾਮ ਦਾ ਇੱਕ ਨੌਜਵਾਨ ਬੱਚਾ ਜਿਹੜਾ 19 ਸਾਲਾਂ ਦਾ ਸੀ, ਉਹ ਸੈਨ ਡਿਏਗੋ ਸਟੇਟ ਯੂਨੀਵਰਸਿਟੀ 'ਚ ਪੜ੍ਹਦਾ ਸੀ ਅਤੇ ਇੱਕ ਫਰੈਟਰਨਿਟੀ ਜਿੱਥੇ ਉਹ ਰਹਿੰਦਾ ਸੀ ਉੱਥੇ ਇੱਦਾਂ ਦਾ ਕੰਮ ਹੋਇਆ ਅਤੇ ਉਹਦੀ ਜਿਹੜੀ ਡੈਥ ਹੋ ਗਈ। ਸੋ ਇਹ ਨੈਸ਼ਨਲ ਨਿਊਜ਼ ਬਣੀ ਅਤੇ ਹੁਣ 14 ਫਰੈਟਰਨਿਟੀਜ਼ ਜਿਹੜੀਆਂ ਉੱਥੇ ਹੈਗੀਆਂ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਅਤੇ 4 ਹੋਰ ਇਨਵੈਸਟੀਗੇਸ਼ਨ ਦੇ ਵਿੱਚ ਹੈਗੀਆਂ। ਜੀ ਜੀ ਬਿਲਕੁਲ। ਇਹ ਜਦੋਂ ਤੁਹਾਡੇ ਬੱਚੇ ਜਾਂਦੇ ਨੇ ਕਾਲਜ ਦੇ ਵਿੱਚ, ਉਹਨਾਂ ਦਾ ਵੀ ਚਲੋ ਇਹ ਜਿਹੜਾ ਮਨ ਨਾ ਚੰਚਲ ਹੁੰਦਾ ਆ ਉਸ ਟਾਈਮ ਦੇ ਉੱਤੇ, ਜਦੋਂ ਜਵਾਨੀ ਕਹਿ ਲਓ ਵੀ ਚੜ੍ਹ ਰਹੀ ਹੁੰਦੀ ਆ, ਉਹ ਸਾਰੇ ਜਾਣੇ ਇੱਦਾਂ ਦੀਆਂ ਕੰਮਾਂ ਦੇ ਵਿੱਚ ਜਿਹੜੇ ਉਹ ਜਾਂਦੇ ਨੇ ਅਤੇ ਬਚਾਅ ਜਿਹੜਾ ਉਹਨਾਂ ਦਾ ਹੀ ਜਿਹੜਾ ਹੁੰਦਾ ਆ, ਜਿਨ੍ਹਾਂ ਦੇ ਮੋਰਲ ਪ੍ਰਿੰਸੀਪਲ ਥੋੜ੍ਹੇ ਜਿਹੜੇ ਉਹ ਸਟਰੋਂਗ ਹੁੰਦੇ, ਘਰੋਂ ਜਿਹੜਾ ਆ ਥੋੜ੍ਹੇ ਸਟਰੋਂਗ ਹੁੰਦੇ, ਉਹਨਾਂ ਨੂੰ ਸਪੋਰਟ ਜਿਹੜੀ ਹਰ ਇੱਕ ਤਰੀਕੇ ਦੇ ਨਾਲ ਜਿਹੜੀ ਉਹ ਮਿਲਦੀ ਰਹੇ। ਬੱਚੇ ਵਿਗੜਨ ਨੂੰ ਜਿਹੜਾ ਸਮਾਂ ਬਹੁਤ ਘੱਟ ਲੱਗਦਾ, ਸੁਧਰਨ ਨੂੰ ਬਹੁਤ ਜਿਹੜਾ ਆ ਔਖਾ ਕੰਮ ਬਾਅਦ ਦੇ ਵਿੱਚ ਹੁੰਦਾ ਆ। ਸੋ ਬੱਚਿਆਂ ਦੇ ਉੱਤੇ ਜ਼ਰੂਰ ਧਿਆਨ ਜਿਹੜਾ ਤੁਹਾਨੂੰ ਦਿੰਦੇ ਰਹਿਣਾ ਚਾਹੀਦਾ ਆ। ਹੁਣ ਤਾਂ ਅੱਗੇ ਤਾਂ ਹਰਜੋਤ ਸਿੰਘ ਜੀ ਕਾਲਜ ਤੇ ਗਿਆਂ ਦੇ ਉੱਤੇ ਡਰ ਹੁੰਦਾ ਸੀਗਾ ਵੀ ਕਿਤੇ ਨਿਆਣਾ ਵਿਗੜ ਨਾ ਜਾਵੇ, ਹੁਣ ਤਾਂ ਗੱਲ ਇਹ ਇੱਥੋਂ ਤੱਕ ਹੋ ਚੁੱਕੀ ਹੈ, ਮਿਡਲ ਸਕੂਲ ਹਾਈ ਸਕੂਲ ਦੇ ਵਿੱਚ ਆ ਜਿਹੜੀ ਨੇ ਜੂਲਿੰਗ, ਵੇਪਿੰਗ ਆ, ਇਹਦੀ ਜਿਹੜੀ ਆ ਬਹੁਤ ਵੱਡੀ ਇੱਕ ਸਮੱਸਿਆ ਜਿਹੜੀ ਆ ਉਹ ਸਾਹਮਣੇ ਆ ਰਹੀ ਹੈ। ਆਪਾਂ ਵਾਰ-ਵਾਰ ਆਪਣੇ ਜਿਹੜੇ ਆ ਮਾਪਿਆਂ ਨੂੰ ਕਹਿੰਦੇ ਰਹਿੰਦੇ, ਅਪੀਲ ਕਰਦੇ ਰਹਿੰਦੇ ਆ, ਕੋਈ ਗੱਲ ਨਹੀਂ, ਬੱਚਿਆਂ ਦੇ ਬੈਗ ਜਿਹੜੇ ਉਹ ਚੈੱਕ ਕਰਿਆ ਕਰੋ, ਤੁਹਾਨੂੰ ਪਤਾ ਹੋਣਾ ਚਾਹੀਦਾ ਆ ਵੀ ਕੀ ਉਹ ਕੁਛ ਕਰ ਰਹੇ ਨੇ, ਕਿਉਂਕਿ ਇਹ ਜਿਹੜਾ ਵੇਪਿੰਗ ਆ, ਜੂਲਿੰਗ ਆ, ਇਹ ਬਹੁਤ ਹੀ ਘਾਤਕ ਆ। ਹਰਜੋਤ ਸਿੰਘ ਜੀ ਦੇਖਣ ਨੂੰ ਆਈਪੌਡ ਵਰਗੇ, ਆਈਪੈਡ ਵਰਗੇ, ਪੈਨ ਵਰਗੇ, ਜਿੱਦਾਂ ਪਾਣੀ ਪੀਣ ਵਾਲੀਆਂ ਬੋਤਲਾਂ ਵਰਗੇ ਹੋਰ ਇੱਦਾਂ ਦੇ ਜਿਹੜੇ ਪ੍ਰੋਡਕਟ ਆ ਉਹ ਆ ਚੁੱਕੇ ਨੇ ਵੀ ਤੁਸੀਂ ਦੇਖ ਕੇ ਕਹਿ ਨਹੀਂ ਸਕਦੇ ਵੀ ਇਹਦੇ ਨਾਲ ਜਿਹੜੀ ਆ ਵੇਪਿੰਗ ਜਿਹੜੇ ਲੋਕ ਆ ਉਹ ਇੱਕ ਹਿਸਾਬ ਦੇ ਨਾਲ ਜਿਹੜਾ ਤੰਬਾਕੂ ਦਾ ਸੇਵਨ ਆ ਜਿਹੜਾ ਉਸ ਦੇ ਜ਼ਰੀਏ ਜਿਹੜਾ ਹੋ ਰਿਹਾ ਆ। ਇਹ ਦੱਸਦੇ ਜਾਈਏ ਵੀ ਜਿਹੜਾ ਜੂਲ ਦਾ ਇੱਕ ਪੌਡ ਹੁੰਦਾ ਆ ਉਸ ਦੇ ਵਿੱਚ ਇੱਕ ਪੂਰਾ ਸਿਗਰਟ ਦੇ ਪੈਕ ਜਿੰਨਾ ਜਿਹੜਾ ਨਿਕੋਟੀਨ ਹੁੰਦਾ ਆ। ਸੋ ਬਹੁਤ ਹੀ ਘਾਤਕ ਜਿਹੜੀ ਇਹ ਚੀਜ਼ ਜਿਹੜੀ ਇਹ ਹੈਗੀ ਆ, ਤੁਹਾਨੂੰ ਜਿਹੜਾ ਇਸ ਦੇ ਬਾਰੇ ਪਤਾ ਹੋਣਾ ਚਾਹੀਦਾ ਆ, ਖਾਸ ਕਰਕੇ ਮਾਪਿਆਂ ਨੂੰ ਬਹੁਤ ਹੀ ਜ਼ਿਆਦਾ ਗੌਰ ਦੇ ਨਾਲ ਜਿਹੜਾ ਅੱਜ ਕੱਲ੍ਹ ਬੱਚਿਆਂ ਦੇ ਉੱਤੇ ਨਜ਼ਰ ਜਿਹੜੀ ਨਾਲ ਦੇ ਨਾਲ ਰੱਖਣੀ ਚਾਹੀਦੀ ਹੈ। ਦੇਖੋ ਨਿੱਜਤਾ ਇੱਕ ਪਾਸੇ ਆ, ਬੱਚਿਆਂ ਦੀ ਹੈਲਥ ਜਿਹੜੀ ਆ ਉਹ ਦੂਜੇ ਪਾਸੇ ਆ। ਆਪਾਂ ਨੂੰ ਇਸ ਚੀਜ਼ ਦੇ ਵੱਲ ਨਾਲ ਦੇ ਨਾਲ ਹੁਣੇ ਤੋਂ ਹੀ ਆਪਾਂ ਗੌਰ ਕਰਾਂਗੇ ਤਾਂ ਪਤਾ ਲੱਗਦਾ ਰਹੂਗਾ। ਪਿਆਰ ਦੇ ਨਾਲ ਉਹਨਾਂ ਦੇ ਨਾਲ ਜਿਹੜੀ ਉਹ ਗੱਲ ਕਰੋ, ਉਹਨਾਂ ਨੂੰ ਜਿਹੜਾ ਪੁੱਛੋ ਕੀ ਕੁਛ ਉਹਨਾਂ ਦੇ ਸਕੂਲਾਂ ਦੇ ਵਿੱਚ ਚੱਲ ਰਿਹਾ, ਕਿਤੇ ਹੋਰ ਬੱਚੇ ਤਾਂ ਨਹੀਂ ਉਹਨਾਂ ਦੇ ਜਿਹੜੇ ਉਹ ਕਰਦੇ, ਇਹ ਕੁਛ ਤਾਂ ਨਹੀਂ ਜਿਹੜਾ ਹੋ ਰਿਹਾ। ਤਾਂ ਤੁਸੀਂ ਵੀ ਜਿਹੜਾ ਸਕੂਲ ਦੇ ਵਿੱਚ ਆਪਣੇ ਜਿਹੜੇ ਟੀਚਰਸ ਹੈਗੇ ਆ ਉਹਨਾਂ ਦੇ ਨਾਲ ਵੀ ਜਿਹੜੀ ਆ ਉਹ ਗੱਲਬਾਤ ਕਰਦੇ ਰਹੋ।
ਆਪਾਂ ਹੀ ਜਿਹੜੇ ਹੁਣ ਤੋਂ ਹੀ ਇਹਨਾਂ ਨੂੰ ਸਾਂਭ ਕੇ ਰੱਖਾਂਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਠੀਕ ਪਾਸੇ ਨੂੰ ਜਾਣਗੇ। ਜੇ ਹੁਣ ਤੋਂ ਹੀ ਇਹਨਾਂ ਦਾ ਜਿਹੜਾ ਧਿਆਨ ਨਾ ਦਿੱਤਾ ਗਿਆ ਤਾਂ ਇਹ ਵਿਗੜਨ ਵਾਲਾ ਕੰਮ ਆ ਉਹ ਬਹੁਤ ਹੀ ਜਲਦੀ ਅਤੇ ਬਹੁਤ ਤੇਜ਼ੀ ਦੇ ਨਾਲ ਹੁੰਦਾ ਹੈ, ਅਤੇ ਜਿਹਨੂੰ ਬਾਅਦ ਦੇ ਵਿੱਚ ਜਿਸ ਨੂੰ ਮੋੜਾ ਪਾਉਣਾ ਬਹੁਤ ਹੀ ਜ਼ਿਆਦਾ ਔਖਾ ਹੋ ਜਾਂਦਾ ਹੈ। ਅਤੇ ਜਿਊਲ ਦੇ ਨਾਲ ਹੀ ਹਰਜੋਤ ਸਿੰਘ ਜੀ ਇੱਕ ਹੋਰ ਖਬਰ ਆ ਰਹੀ ਸੀਗੀ, ਜਿਊਲ ਵਾਲੇ ਆਈ ਥਿੰਕ ਤਕਰੀਬਨ 400 ਤੋਂ ਵੱਧ ਇੰਪਲੋਈ 650 ਲੋਕਾਂ ਨੂੰ ਜਿਹੜਾ ਉਹ ਲੇ ਆਫ ਕਰਨ ਜਾ ਰਹੇ ਆ, ਅਤੇ $1 ਬਿਲੀਅਨ ਜਿਹੜੇ ਕਾਸਟ ਕਟਿੰਗ ਪਲਾਨ ਜਿਹੜੀ ਆ ਉਹ ਉਹਨਾਂ ਨੇ ਇਸ ਟਾਈਮ ਜਿਹੜੀ ਉਹ ਬਣਾਈ ਹੋਈ ਆ। ਆਪਾਂ ਮਾਰਕੀਟ ਦੇ ਬਾਰੇ ਵੀ ਜਿਹੜੀ ਉਹ ਗੱਲ ਕਰ ਰਹੇ ਸੀਗੇ। ਇਸ ਦੇ ਵਿੱਚ ਤਾਂ ਹਰਜੋਤ ਸਿੰਘ ਜੀ ਸਭ ਤੋਂ ਵੱਡਾ ਜ਼ੋਰ ਤਾਂ ਇਹ ਵੀ ਕਿਉਂਕਿ ਇਹਨਾਂ ਦਾ ਇਹ ਲੱਗਾ ਆ ਸੈਨ ਫਰਾਂਸਿਸਕੋ ਦੇ ਵਿੱਚ ਇਹਨਾਂ ਨੂੰ ਬੈਨ ਕਰਨ ਨੂੰ ਜਿਹੜੀ ਆ ਉਹ ਅਪਰੂਵਲ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਉਹੀ ਇਲੈਕਸ਼ਨ ਆ ਉਸ ਦੇ ਵਿੱਚ ਵੋਟਰਸ ਨੇ ਵੀ ਅਪਰੂਵ ਕੀਤਾ। ਇਹਨਾਂ ਨੇ ਮਿਲੀਅਨਸ ਆਫ ਡਾਲਰ ਜਿਹੜੇ ਖਰਚੇ ਸੀਗੇ ਵੀ ਉਹ ਪ੍ਰੋਪੋਜੀਸ਼ਨ ਦੇ ਖਿਲਾਫ ਜਿਹੜੇ ਲੋਕ ਹੋ ਜਾਣ ਅਤੇ ਸਾਨੂੰ ਜਿਹੜਾ ਇਹਨਾਂ ਨੂੰ ਸਿਗਰਟਸ ਆ ਉਹਨਾਂ ਨੂੰ ਜਿਹੜਾ ਉਹ ਬੈਨ ਨਾ ਕੀਤਾ ਜਾਵੇ। ਸੋ 650 ਜੋਬ ਕੱਟ ਅਤੇ ਜਿਹੜਾ $1 ਬਿਲੀਅਨ ਦੇ ਜਿਹੜੇ ਕੱਟਸ ਆ ਇਹ ਓਵਰਆਲ ਕਰ ਰਹੇ ਆ। ਅਤੇ ਅਜਿਹੀਆਂ ਇੰਡਸਟਰੀਆਂ ਨੇ ਜਿਹੜੇ ਬੱਚਿਆਂ ਨੂੰ ਜਿਹੜਾ ਨਸ਼ੇਖੋਰੀ ਵੱਲ ਨੂੰ ਜਿਹੜਾ ਉਹ ਲਾ ਰਹੇ ਆ। ਸੋ ਧਿਆਨ ਜਿਹੜੇ ਆ ਸਾਰਿਆਂ ਨੂੰ ਉਹ ਰੱਖਣਾ ਚਾਹੀਦਾ ਹੈਗਾ ਆ ਜੀ। ਸੋ ਬਿਲਕੁਲ ਹੁਣ ਆਪਾਂ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਤੁਹਾਡੇ ਨਾਲ ਜੁੜਦੇ ਹਾਂ। ਸੋ ਨਿੱਕੀ ਜਿਹੀ ਲੈਂਦੇ ਬ੍ਰੇਕ। मैं क्या जी बड़े खुश हूँ। ਉਹ ਖੁਸ਼ ਕਿਉਂ ਨਾ ਹੋਵਾਂ ਸੋਹਣੀਏ, ਟਰੱਕ ਐਕਸ ਵਾਲਿਆਂ ਨੇ ਤਾਂ ਕਮਾਲ ਹੀ ਕਰਤੀ। ਇੰਨੀ ਵਧੀਆ ਤੇ ਸਿੰਪਲ ਇਲੈਕਟ੍ਰੋਨਿਕ ਲੌਗਬੁੱਕ ਬਣਾਈ ਆ ਏ ਬੋਰਡ ਤੇ ELD। ਜਿਹਨੇ ਕਦੀ ਸਮਾਰਟਫੋਨ, ਆਈਫੋਨ ਤੇ ਟੈਬਲੇਟ ਨਹੀਂ ਚਲਾਈ ਉਹ ਵੀ ਇਹਨੂੰ ਬਹੁਤ ਹੀ ਆਸਾਨ ਤਰੀਕੇ ਨਾਲ ਚਲਾ ਸਕਦਾ। ਤੇ ਸਭ ਤੋਂ ਵੱਡੀ ਗੱਲ ਇਹਨਾਂ ਦੀ 24/7 ਸਪੋਰਟ। ਜਦੋਂ ਮਰਜ਼ੀ ਕਾਲ ਕਰੋ ਉਸੇ ਟਾਈਮ ਹੀ ਪ੍ਰੋਬਲਮ ਹੱਲ। ਵਧੇਰੀ ਜਾਣਕਾਰੀ ਲਈ ਕੰਟੈਕਟ ਕਰੋ 6506000008। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆਂ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆਂ। ਲੈ ਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ, ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਗੁਰੀ, ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਤੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ। ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ 7452 ਫੁੱਟਹਿਲ ਬੁਲੇਵਾਰਡ, ਰੋਜ਼ਵਿਲ। ਅਤੇ ਇਹਨਾਂ ਦੀ ਨਵੀਂ ਬ੍ਰਾਂਚ 1013 ਰੈਲੀਸ ਸਟਰੀਟ, ਫੋਲਸਮ ਦੀ ਗ੍ਰੈਂਡ ਓਪਨਿੰਗ ਵੀ ਹੋ ਚੁੱਕੀ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 2482284580 248 228 4580। ਅਤੇ ਇਹਨਾਂ ਨੂੰ ਕਿਚਨ ਵਿੱਚ ਹੈਲਪਰ ਦੀ ਵੀ ਜ਼ਰੂਰਤ ਹੈ। ਚੱਲ ਫਿਰ ਚੱਲੀਏ ਬੰਬੇ ਕੁਜ਼ੀਨ ਐਂਡ ਇੰਡੀਅਨ ਸਵੀਟਸ ਤੇ। ਸ਼ੀਨਾ ਜਿਊਲਰਸ ਵੱਲੋਂ ਥੈਂਕਸਗਿਵਿੰਗ ਅਤੇ ਬਲੈਕ ਫਰਾਈਡੇ ਤੇ 10ਵੀਂ ਧਮਾਕੇਦਾਰ ਸੇਲ 28 ਅਤੇ 29 ਨਵੰਬਰ ਨੂੰ ਸਵੇਰੇ 9 ਵਜੇ ਤੋਂ ਸ਼ਾਮੀ 6 ਵਜੇ ਤੱਕ। 22 ਕੈਰਟ ਸੋਨੇ ਦੀ ਜਿਊਲਰੀ ਸੇਲ ਪ੍ਰਾਈਸ ਤੇ ਇੰਡੀਆ ਤੋਂ ਵੀ ਘੱਟ ਰੇਟ ਦੀ ਗਾਰੰਟੀ। ਡਾਇਮੰਡ ਜਿਊਲਰੀ ਤੇ ਲੈ ਸਕਦੇ ਹੋ 50 ਤੋਂ 70% ਦਾ ਡਿਸਕਾਊਂਟ ਅਤੇ ਲੱਕੀ ਡਰਾਅ ਵੀ ਕੱਢੇ ਜਾਣਗੇ। 10 ਕਸਟਮਰ ਜਿੱਤਣਗੇ ਡਾਇਮੰਡ ਰਿੰਗਸ, 20 ਕਸਟਮਰ ਜਿੱਤਣਗੇ 골ਡ ਆਈਟਮ ਤੇ ਬਾਕੀ 17 ਨੂੰ ਮਿਲਣਗੇ ਸਪੈਸ਼ਲ ਗਿਫਟ ਪ੍ਰਾਈਸ। ਮੈਂ ਕਿਹਾ ਜੀ ਇਹ ਕੀ ਕਹਿ ਰਹੇ ਹੋ? ਉਹੀ ਜੋ ਸ਼ੀਨਾ ਜਿਊਲਰਸ ਵਾਲੇ ਇੰਦਰਜੀਤ ਸ਼ੀਨਾ ਕਹਿ ਰਹੇ ਨੇ। ਪੁਰਾਣੇ ਸੋਨੇ ਦੇ ਗਹਿਣੇ ਲਿਆਓ ਤੇ ਬਿਨਾਂ ਕੋਈ ਕਾਟ ਕੱਟੇ
ਨਵੇਂ ਗਹਿਣੇ ਖਰੀਦ ਕੇ ਲੈ ਜਾਓ। 골ਡ ਕੋਇਨ, 골ਡ ਬਿਸਕੁਟ, 골ਡ ਦੇ ਰੇਟ ਨਾਲੋਂ ਸਿਰਫ $15 ਹੋਰ ਦੇ ਕੇ ਖਰੀਦੋ। ਇਸ ਵਾਰੀ ਹੈ ਇੱਕ ਹੋਰ ਧਮਾਕਾ। ਅਕਤੂਬਰ 15 ਤੋਂ 29 ਨਵੰਬਰ ਤੱਕ ਡਾਇਮੰਡ ਦੀ ਜੁਐਲਰੀ ਜਾਂ 3000 ਸੋਨੇ ਦੀ ਜੁਐਲਰੀ ਖਰੀਦਣ ਦੇ ਉੱਤੇ ਜਿੱਤ ਸਕਦੇ ਹੋ ਫੋਰਡ ਫੀਐਸਟਾ ਅਤੇ 5 ਡਾਇਮੰਡ ਰਿੰਗਸ। ਮੈਂ ਕਿਹਾ ਜੀ ਥੈਂਕਸਗਿਵਿੰਗ ਤੇ ਬੈਂਕ ਬੰਦ ਹੋਣਗੇ, ਕੈਸ਼ ਪਹਿਲਾਂ ਹੀ ਕਢਾ ਲਿਓ। ਇਹੋ ਜਿਹੀ ਸੇਲ ਤਾਂ ਸਾਲ 'ਚ ਇੱਕੋ ਵਾਰੀ ਲੱਗਦੀ ਆ, ਉਹ ਵੀ ਚੀਨਾ ਜਿਊਲਰਸ ਵਾਲੇ ਲਾਉਂਦੇ ਆ। ਨਾਲੇ ਲਾਈਨ 'ਚ ਖੜਿਆਂ ਦੀ ਚਾਹ ਪਾਣੀ ਨਾਲ ਸੇਵਾ ਕਰਨਗੇ ਫਲੈਮਿੰਗੋ ਬੈਂਕਟ ਹਾਲ ਵਾਲੇ। ਹੋਰ ਜਾਣਕਾਰੀ ਲਈ ਕਾਲ ਸ਼ੀਨਾ ਜੁਐਲਰਸ 9169563094। ਆਖਾ ਲੱਡੂ ਹੁਣੇ ਨਵੇਂ ਘਰ ਦੀ ਡੀਲ ਕਲੋਜ਼ ਕਰਕੇ ਆਇਆ ਆ ਡਾਇਰੈਕਟ ਰਿਐਲਿਟੀ ਐਂਡ ਮਾਰਗੇਜ ਵਾਲੇ ਇੰਡੀ ਫਗੂੜਾ ਹੁਣਾਂ ਦੇ ਨਾਲ। ਉਹਨਾਂ ਨੇ ਬਹੁਤ ਹੀ ਸੋਹਣੀ ਪ੍ਰਾਪਰਟੀ ਦਵਾਈ, ਉਹ ਵੀ ਬਹੁਤ ਹੀ ਘੱਟ ਇੰਟਰਸਟ ਰੇਟ ਦੇ ਉੱਤੇ। ਨਾਲੇ ਉਹਨਾਂ ਨੇ ਹੀ ਤੇ ਸੌਰਵ ਦੇ ਘਰ ਦਾ ਘੱਟ ਇੰਟਰਸਟ ਦੇ ਉੱਤੇ ਰੀਫਾਈਨੈਂਸ ਵੀ ਕਰਾ ਦਿੱਤਾ। ਤੂੰ ਵੀ ਤਾਂ ਲੱਭਦਾ ਸੀ ਘਰ, ਤੂੰ ਵੀ ਇਹਨਾਂ ਨੂੰ ਹੀ ਮਿਲੀ। ਡਾਇਰੈਕਟ ਰਿਐਲਿਟੀ ਐਂਡ ਮਾਰਗੇਜ ਵਾਲੇ ਇੰਡੀ ਫਗੂੜਾ 9163165374 916 316 5374 5701 ਲੋਨ ਟਰੀ ਬੁਲੇਵਾਰਡ ਸਵੀਟ 313 ਰੌਕਲੈਂਡ NMLS ID 703421 DRE ਲਾਇਸੈਂਸ ਨੰਬਰ 01704087। ਇਸ ਮੌਕੇ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਦਾ ਸਮਾਂ ਆ ਚੁੱਕਾ ਹੈ। ਇਸ ਸਾਲ ਹੈਲਥ ਇੰਸ਼ੋਰੈਂਸ ਕਵਰਡ ਕੈਲੀਫੋਰਨੀਆ ਨਾ ਲੈਣ ਦੇ ਉੱਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ ਪਰ ਪਰਸਨ ਦੇ ਹਿਸਾਬ ਦੇ ਨਾਲ ਭਾਰੀ ਜੁਰਮਾਨਾ ਲਾਇਆ ਜਾਵੇਗਾ। ਇਸ ਜੁਰਮਾਨੇ ਤੋਂ ਬਚਣ ਦੇ ਲਈ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਆਪਣੇ ਓਬਾਮਾ ਕੇਅਰ ਰੀਨਿਊਅਲਸ ਜਾਂ ਨਵੀਂ ਐਪਲੀਕੇਸ਼ਨ ਭਰਨ ਦੇ ਲਈ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500। मेरा नाम है रमनी कोटामी। आओ जी आओ, बातें पाओ, नच्चो टपो, सामने आओ। आप सुनो, दूसरे को सुनाओ। पंजाबी रेडियो USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਅਪਡੇਟ ਅਮਰੀਕਾ ਪ੍ਰੋਗਰਾਮ ਚੱਲ ਰਿਹਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਧੰਨਵਾਦ ਜੀ ਆਇਆਂ ਨੂੰ। ਤੇ ਅਗਲੀਆਂ ਜਿਹੜੀਆਂ ਆਪਾਂ ਹਰਜੋਤ ਸਿੰਘ ਜੀ ਖਬਰਾਂ ਉਸ ਦੇ ਉੱਤੇ ਜਿਹੜੀ ਨਜ਼ਰ ਮਾਰਦੇ ਹਾਂ, ਆਪਾਂ ਇਕਨੋਮੀ ਦੀ ਹਰਜੋਤ ਸਿੰਘ ਜੀ ਗੱਲ ਕਰ ਰਹੇ ਸੀਗੇ ਤੇ ਕਹਿੰਦੇ ਅਮਰੀਕਾ ਦੀ ਸਭ ਤੋਂ ਵੱਡੀ ਜਿਹੜੀ ਕੰਪਨੀ ਜਿਹੜੀ ਮਿਲਕ ਪ੍ਰੋਡਿਊਸਰ ਕੰਪਨੀ ਆ, ਲਾਰਜੈਸਟ ਮਿਲਕ ਪ੍ਰੋਡਿਊਸਰ, ਉਹਨਾਂ ਨੇ ਬੈਂਕਰਪਸੀ ਫਾਈਲ ਕਰ ਦਿੱਤੀ ਆ। ਡੀਨ ਫੂਡਸ ਜਿਨ੍ਹਾਂ ਦੇ ਅਧੀਨ ਡੇਅਰੀ ਪਿਓਰ, ਲੈਂਡੋ ਲੇਕਸ ਤੇ ਹੋਰ ਕਈ ਜਿਹੜੇ ਡੇਅਰੀ ਪ੍ਰੋਡਕਟਸ ਦੀਆਂ ਕੰਪਨੀਆਂ ਉਹਨਾਂ ਦੇ ਅਧੀਨ ਆਉਂਦੀਆਂ ਆ, 94 ਸਾਲ ਪੁਰਾਣੀ ਕੰਪਨੀ ਆ, ਉਹਨਾਂ ਨੇ ਬੈਂਕਰਪਸੀ ਦੇ ਲਈ ਫਾਈਲ ਕਰ ਦਿੱਤਾ ਆ। ਉਹਨਾਂ ਨੇ ਇਸ ਦੇ ਵਿੱਚ ਮੁੱਖ ਕਾਰਨ ਦੱਸਿਆ ਵੀ ਜਿਹੜੀ ਇਸ ਟਾਈਮ ਜਿਹੜੇ ਹੈਗੇ ਨੇ ਨੌਜਵਾਨ ਆਈਆਂ ਇਹ ਜਿਹੜੀ ਪੀੜ੍ਹੀ ਆ, ਇਹ ਲੋਕ ਘੱਟ ਜਿਹੜਾ ਆ ਉਹ ਦੁੱਧ ਜਾਂ ਡੇਅਰੀ ਪ੍ਰੋਡਕਟਸ ਆ ਉਸ ਦਾ ਸੇਵਨ ਕਰ ਰਹੇ ਨੇ। 2019 ਦੇ ਵਿੱਚ ਕਹਿੰਦੇ ਇਸ ਕੰਪਨੀ ਦੇ ਲਈ ਇਹਨਾਂ ਦਾ ਕਾਫੀ ਘਾਤਕ ਜਿਹੜਾ ਸਾਲ ਉਹਨਾਂ ਦੇ ਲਈ ਸਾਬਤ ਹੋਇਆ। 7% ਕਹਿੰਦੇ ਇਹਨਾਂ ਦਾ ਸੇਲ ਜਿਹੜੀ ਉਹ ਡਾਊਨ ਗਏ, 14% ਇਹਨਾਂ ਦਾ ਓਵਰਆਲ ਪ੍ਰੋਫਿਟ ਜਿਹੜਾ ਉਹ ਡਿੱਗਾ, ਜਿਸ ਕਰਕੇ ਜਿਹੜਾ ਡੀਨ ਫੂਡਸ ਆ ਉਹ ਜਿਹੜੇ ਆ ਹੁਣ ਬੈਂਕਰਪਸੀ ਫਾਈਲ ਕਰ ਰਹੇ ਆ। ਸਟਾਕ ਮਾਰਕੀਟ ਦੇ ਵਿੱਚ 80% ਵੈਲਿਊ ਜਿਹੜੀ ਆ ਇਹਨਾਂ ਦੀ ਡਿੱਗ ਚੁੱਕੀ ਸੀਗੀ। ਸੋ ਡੇਅਰੀ ਪਿਓਰ, ਆਰਗੈਨਿਕ ਵੈਲੀ, ਲੈਂਡੋ ਲੇਕਸ ਜਿਹੜੇ ਆ ਇਹਨਾਂ ਦੇ ਸਭ ਤੋਂ ਜ਼ਿਆਦਾ ਕਹਿ ਲਓ ਵੀ ਜਾਣੇ ਪਛਾਣੇ ਜਿਹੜੇ ਚਿਹਰੇ ਆ, ਇਹ ਪ੍ਰੋਡਕਟਸ ਇਹਨਾਂ ਦੇ ਹੀ ਜਿਹੜੇ ਉਹ ਸੀਗੇ। ਤੇ ਇਹ ਕਹਿ ਰਹੇ ਆ ਵੀ ਜਿਹੜਾ ਕਨਵੈਨਸ਼ਨਲ ਵਾਈਟ ਮਿਲਕ ਕੈਟਾਗਰੀ ਆ ਉਸ ਦੇ ਵਿੱਚ ਲਗਾਤਾਰ ਕਟੌਤੀ ਹੋ ਰਹੀ ਆ। ਇੱਕ ਜਿਹੜਾ ਵੀਗਨ ਇਸ ਟਾਈਮ ਜਿਹੜੇ ਲੋਕ ਹੈਗੇ ਨੇ ਉਹ ਡੇਅਰੀ ਦਾ ਵੀ ਜਿਹੜਾ ਬਿਲਕੁਲ ਸੇਵਨ ਆ ਉਹ ਨਹੀਂ ਕਰਦੇ। ਅੱਗੇ ਪਹਿਲੇ ਜ਼ਮਾਨਿਆਂ ਦੇ ਵਿੱਚ ਜਿਹੜੇ ਲੋਕ ਪਹਿਲੋਂ ਇੱਥੇ ਆਉਂਦੇ ਰਹੇ ਹੋਣਗੇ, ਉਹਨਾਂ ਦੀਆਂ ਉਹ ਐਡਸ ਵੀ ਦੇਖਦੇ ਹੁੰਦੇ ਸੀਗੇ, ਦੁੱਧ ਪੀਓ, ਵੱਡੇ ਹੋਵੋ। ਆਪਾਂ ਵੀ ਛੋਟੇ ਹੁੰਦਿਆਂ ਤੋਂ ਇਹ ਚੀਜ਼ਾਂ ਜਿਹੜੀਆਂ ਆ ਉਹ ਸੁਣਦੇ ਆ ਰਹੇ ਆ, ਪਰ ਓਵਰਆਲ ਜਿਹੜੀ ਖਪਤ ਆ ਦੁੱਧ ਦੀ ਜਾਂ ਡੇਅਰੀ ਪ੍ਰੋਡਕਟਸ ਦੀ ਉਹ ਘਟ ਰਹੀ ਆ। ਸੋ ਚੈਪਟਰ 11 ਬੈਂਕਰਪਸੀ ਜਿਹੜੀ ਆ ਉਹ ਕਰਨ ਜਾ ਰਹੇ ਆ। ਸੋ ਬੇਸਿਕਲੀ ਰੀਆਰਗਨਾਈਜ਼ ਕਰਨਾ ਹੈ ਉਹਨਾਂ ਨੇ ਆਪਣੇ ਡੈਟ ਨੂੰ, ਸਾਰਾ ਕੁਛ, ਪਰ ਬਿਜ਼ਨਸ ਜਿਹੜਾ ਆ ਉਹ ਜਿਹੜੇ ਆ ਉਹ ਕਰਦੇ ਰਹਿਣਗੇ। ਸੋ ਕਈ ਜਿਹੜੇ ਪੈਨਸ਼ਨਸ ਦੇ ਵਗੈਰਾ ਫੰਡ ਆ ਉਹ ਵੀ ਉਸੇ ਤਰੀਕੇ ਨਾਲ ਉਹਨਾਂ ਦੇ ਹਾਲ ਦੀ ਘੜੀ ਚੱਲਦੇ ਰਹਿਣਗੇ ਜੀ। ਅਗਲੀ ਖਬਰ ਜਿਹੜੀ ਚੱਲੀਏ, ਆਪਾਂ ਜਿਸ ਤਰ੍ਹਾਂ ਪਹਿਲਾਂ ਡਾਕਾ ਦੀ ਗੱਲ ਕਰ ਰਹੇ ਸੀ, ਡਾਕਾ ਦੇ ਸੰਬੰਧ ਦੇ ਵਿੱਚ ਜੇ ਗੱਲ ਕਰੀਏ, ਅੱਜ ਫ੍ਰਿਜ਼ਨੋ ਦੇ ਵਿੱਚ ਵੀ ਬਹੁਤ ਵੱਡਾ ਜਿਹੜਾ ਮੁਜ਼ਾਹਰਾ ਪ੍ਰੋਟੈਸਟ ਹੋਣ ਜਾ ਰਿਹਾ। ਉਹਨਾਂ ਦੇ
ਹੱਕ ਦੇ ਵਿੱਚ ਫ੍ਰਿਜ਼ਨੋ ਦੇ ਜਿਹੜਾ ਡਾਟਾ ਆ ਉਹਦੇ ਮੁਤਾਬਕ 5000 ਜਿਹੜੇ ਲੋਕ ਆ ਸਟੂਡੈਂਟਸ ਕਾਲਜ ਸਟੂਡੈਂਟ ਉਹ ਇਸ ਦੇ ਅੰਡਰ ਆਉਂਦੇ ਹੈਗੇ ਆ। ਡਾਕਾ ਦੇ ਜੇ ਗੱਲ ਕਰਦੇ ਜਾਈਏ ਪੂਰੇ ਕੈਲੀਫੋਰਨੀਆ ਦੇ ਵਿੱਚ 2,20,000 ਇਹਦੇ ਅੰਡਰ ਆਉਂਦੇ ਹੈਗੇ ਆ। ਸੋ ਜਿਹੜਾ ਇਹ ਅੱਜ ਪ੍ਰੋਟੈਸਟ ਹੋਣਾ ਹੈਗਾ ਆ ਉੱਥੇ ਫੈਡਰਲ ਬਿਲਡਿੰਗ ਜਿਹੜੀ ਹੈਗੀ ਆ US ਦੀ 11 ਵਜੇ ਉੱਥੋਂ ਸਟਾਰਟ ਹੋਣਾ ਹੈਗਾ। ਆਰਗੇਨਾਈਜੇਸ਼ਨ ਜਿਹੜੀ ਹੈਗੀ ਮੀ ਫੈਮਲੀਆ ਵੋਟਾਂ ਕਰਕੇ ਜਿਹੜੀ ਆ ਉਹ ਇਸ ਨੂੰ ਆਰਗੇਨਾਈਜ਼ ਕਰ ਰਹੀ ਹੈਗੀ ਆ। ਇੱਕ ਵਾਰੀ ਫਿਰ ਦੱਸਦੇ ਜਾਈਏ ਸੁਪਰੀਮ ਕੋਰਟ ਆਰਗੂਮੈਂਟ ਜਿਹੜੀ ਸੁਣ ਰਹੀ ਹੈਗੀ ਆ ਡਾਕਾ ਦੇ ਅੰਡਰ, ਤੇ ਕੋਰਟ ਨੇ ਹੁਣ ਡਿਸਾਈਡ ਕਰਨਾ ਵੀ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਸ ਨੇ ਇੰਪਰੋਪਰਲੀ ਕੋਸ਼ਿਸ਼ ਤਾਂ ਨਹੀਂ ਕੀਤੀ ਇਸ ਪ੍ਰੋਗਰਾਮ ਨੂੰ ਸ਼ਟ ਡਾਊਨ ਕਰਨ ਦੇ ਲਈ। ਤੇ ਸੋ ਇਹਨਾਂ ਦੇ ਹੱਕ ਦੇ ਵਿੱਚ ਜਿਹੜੀ ਰੈਲੀ ਆ ਉਹ ਫ੍ਰੈਜ਼ਨੋ ਦੇ ਵਿੱਚ ਵੀ ਅੱਜ ਹੋਵੇਗੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਆ, ਤਾਲਿਬਾਨ ਦੇ ਵੱਲੋਂ ਜਿਹੜੇ 3 ਜਿਹੜੇ ਅਮਰੀਕੀ ਤੇ ਆਸਟ੍ਰੇਲੀਅਨ ਹੌਸਟੇਜ ਆ ਉਹਨਾਂ ਨੂੰ ਅੱਜ ਕਹਿੰਦੇ ਆ ਉਹ ਛੱਡਿਆ ਜਾਵੇਗਾ। ਅਫਗਾਨਿਸਤਾਨ ਦੇ ਜਿਹੜੇ ਪ੍ਰੈਜ਼ੀਡੈਂਟ ਉਹਨਾਂ ਨੇ ਕਿਹਾ ਵੀ ਜਿਹੜਾ ਪ੍ਰਿਜ਼ਨਰ ਸਵਾਪ ਆ ਉਹ ਕੀਤਾ ਜਾਵੇਗਾ। 2 ਪ੍ਰੋਫੈਸਰ ਜਿਹੜੀ ਅਮਰੀਕਨ ਯੂਨੀਵਰਸਿਟੀ ਅਫਗਾਨਿਸਤਾਨ ਦੇ ਵਿੱਚ ਜਿਹੜੇ ਸੀਗੇ ਜਿਨ੍ਹਾਂ ਵਿੱਚੋਂ ਇੱਕ ਜਿਹੜਾ US ਸਿਟੀਜ਼ਨ ਸੀਗਾ ਉਸ ਨੂੰ ਕਹਿੰਦੇ ਤਾਲਿਬਾਨ ਦੀ ਹਿਰਾਸਤ ਦੇ ਵਿੱਚੋਂ ਜਿਹੜਾ ਉਹ ਛੱਡਿਆ ਜਾਵੇਗਾ ਪ੍ਰਿਜ਼ਨਰ ਐਕਸਚੇਂਜ ਪ੍ਰੋਗਰਾਮ ਦੇ ਅਧੀਨ। ਆਪਾਂ ਦੇਖ ਰਹੇ ਸੀਗੇ ਵੀ ਅੱਜ ਤੋਂ ਕੁਝ ਮਹੀਨੇ ਪਹਿਲਾਂ ਤਾਲਿਬਾਨ ਦੇ ਨਾਲ ਉਹਨਾਂ ਦੇ ਜਿਹੜੇ ਕਮਾਂਡਰ ਆ ਉਹ ਅਮਰੀਕੀ ਜਰਨੈਲਾਂ ਦੇ ਨਾਲ ਕਮਰਿਆਂ ਦੇ ਵਿੱਚ ਟੇਬਲਾਂ ਦੇ ਉੱਤੇ ਬੈਠ ਕੇ ਮੀਟਿੰਗਾਂ ਜਿਹੜੀਆਂ ਚੱਲ ਰਹੀਆਂ ਸੀਗੀਆਂ। ਫਿਰ ਜਦੋਂ ਇਹ ਖਬਰ ਆਈ ਵੀ ਰਾਸ਼ਟਰਪਤੀ ਟਰੰਪ ਨੇ ਉਹਨਾਂ ਨੂੰ ਸੱਦਿਆ ਸੀਗਾ ਅਮਰੀਕਾ ਦੇ ਵਿੱਚ ਜਿਹੜਾ ਸਮਝੌਤਾ ਵਗੈਰਾ ਕਰਨ ਦੇ ਲਈ, ਤੇ ਉਸ ਦਾ ਜਿਹੜਾ ਵਿਰੋਧ ਜਿਹੜਾ ਉਹ ਹੋਇਆ, ਤੇ ਫਿਰ ਅਖੀਰਲੇ ਮੌਕੇ ਦੇ ਉੱਤੇ ਰਾਸ਼ਟਰਪਤੀ ਟਰੰਪ ਨੇ ਜਿਹੜਾ ਉਹਨਾਂ ਦੇ ਨਾਲ ਸਮਝੌਤੇ ਤੋਂ ਇਨਕਾਰ ਜਿਹੜਾ ਉਹ ਕਰ ਦਿੱਤਾ ਸੀਗਾ, ਉਹ ਮੀਟਿੰਗ ਕਰਨ ਤੋਂ ਇਨਕਾਰ ਫਿਰ ਕਰ ਦਿੱਤਾ ਸੀਗਾ। ਜਿਨ੍ਹਾਂ ਦੇ ਵਿੱਚੋਂ ਅਮਰੀਕਨ ਜਿਹੜੇ ਸੀਗੇ ਕੈਵਿਨ ਕਿੰਗ 63 ਸਾਲ ਤੇ ਆਸਟ੍ਰੇਲੀਅਨ ਟਿਮੋਥੀ ਵੀਕਸ 50 ਸਾਲ ਦੇ, ਕਹਿੰਦੇ ਇਹਨਾਂ ਨੂੰ ਜਿਹੜਾ ਅਚਨਚੇਤੇ ਐਂਬੁਸ਼ ਜਿਹੜਾ ਕੀਤਾ ਗਿਆ ਗਨ ਪੁਆਇੰਟ ਦੇ ਉੱਤੇ ਬੰਦੂਕ ਦੀ ਨੋਕ ਦੇ ਉੱਤੇ 2016 ਦੇ ਵਿੱਚ ਜਿਹੜਾ ਆ ਇਹਨਾਂ ਨੂੰ ਤਾਲਿਬਾਨਾਂ ਨੇ ਕਹਿ ਲਓ ਵੀ ਹਿਰਾਸਤ 'ਚ ਨਹੀਂ ਕਹਿ ਸਕਦੇ ਵੀ ਉਹਨਾਂ ਦਾ ਅਪਹਰਣ ਜਿਹੜਾ ਇੱਕ ਹਿਸਾਬ ਦੇ ਨਾਲ ਉਹ ਕਰ ਲਿਆ ਸੀਗਾ। ਤੇ 2017 ਦੇ ਵਿੱਚ ਵੀਡੀਓ ਜਿਹੜੀ ਆ ਇਹਨਾਂ ਦੇ ਦੁਆਰਾ ਜਿਹੜੀ ਰਿਲੀਜ਼ ਕੀਤੀ ਗਈ ਸੀ। ਰਾਸ਼ਟਰਪਤੀ ਟਰੰਪ ਨੂੰ ਬੇਨਤੀ ਕੀਤੀ ਗਈ ਸੀ ਵੀ ਇਹਨਾਂ ਨੂੰ ਸਿਕਿਉਰਲੀ ਜਿਹੜੇ ਆ ਉਹ ਇੱਥੋਂ ਜਿਹੜਾ ਆ ਕਢਾਇਆ ਜਾਵੇ। ਤੇ ਹੁਣ ਕਹਿੰਦੇ ਆ 3 ਤਾਲਿਬਾਨੀ ਕਮਾਂਡਰਸ ਦੇ ਨੂੰ ਇਹ ਇੱਧਰੋਂ ਜਿਹੜਾ ਉਹ ਛੱਡਿਆ ਜਾਵੇਗਾ, ਤੇ ਜਿਹੜੇ 2 ਉੱਧਰੋਂ ਜਿਹੜੇ ਇੱਕ ਅਮਰੀਕਨ ਤੇ ਇੱਕ ਆਸਟ੍ਰੇਲੀਅਨ ਜਿਹੜਾ ਨਾਗਰਿਕ ਤੇ ਪ੍ਰੋਫੈਸਰ ਆ ਉਹਨਾਂ ਨੂੰ ਉੱਧਰੋਂ ਜਿਹੜਾ ਉਹ ਛੱਡਿਆ ਜਾ ਰਿਹਾ ਹੈਗਾ। ਸੋ ਬਿਲਕੁਲ ਹਕਾਨੀ ਗਰੁੱਪ ਦੇ ਜਿਹੜੇ ਬੰਦੇ ਹੈਗੇ ਆ, ਜਿਹੜਾ ਤਾਲਿਬਾਨ ਦੇ ਸਟਰੋਂਗ ਲੀਡਰ ਆ ਉਹਦਾ ਮੁੰਡਾ ਹੈਗਾ, ਉਹਨੂੰ ਉਹਨਾਂ ਨੇ ਛਡਾਇਆ ਹੈਗਾ। ਐਨਸ ਹਕਾਨੀ, ਹਾਜੀ ਮਲੀ ਖਾਨ ਤੇ ਹਾਫਿਜ਼ ਰਸ਼ੀਦ ਨਾਮ ਦੇ 3 ਜਿਹੜੇ ਬੰਦੇ ਆ, ਇਹਨਾਂ ਨੂੰ 3 ਜਿਹੜੇ ਫੜੇ ਹੋਏ ਸੀ ਜਿਨ੍ਹਾਂ 'ਚ ਪ੍ਰੋਫੈਸਰ ਸੀ ਅਮਰੀਕਨ ਯੂਨੀਵਰਸਿਟੀ ਦੇ, ਉਹਨਾਂ ਦੇ ਬਦਲੇ ਛੱਡਿਆ ਜਾ ਰਿਹਾ ਹੈ। ਇਹ ਅਫਗਾਨਿਸਤਾਨ ਦੀ ਜਿਹੜੀ ਗਵਰਨਮੈਂਟ ਆ ਉੱਥੋਂ ਇਹ ਖਬਰ ਆ ਰਹੀ ਹੈਗੀ ਆ। ਜੀ ਜੀ। ਅਤੇ ਹਰਜੋਤ ਸਿੰਘ ਦੀ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਇੱਕ ਮਿਸੀਸਿਪੀ ਤੋਂ ਬੜੀ ਭੈੜੀ ਜਿਹੜੀ ਖਬਰ ਆ ਉਹ ਆ ਰਹੀ ਆ, ਜਿੱਥੇ ਇਹ ਖਬਰ ਆਈ ਆ ਵੀ ਉੱਥੇ ਇੱਕ ਸਟੋਰ ਦੇ ਉੱਤੇ ਮੁੰਡਾ ਜਿਹੜਾ ਆਪਣਾ ਕੰਮ ਕਰਦਾ ਸੀਗਾ ਉਹ ਗੋਲੀ ਦੀ ਭੇਂਟ ਜਿਹੜਾ ਉਹ ਚੜ੍ਹ ਗਿਆ ਆ। ਇਹ ਕਹਿੰਦੇ ਵੀ ਇੱਕ ਬੜਾ ਹੀ ਨੌਜਵਾਨ ਜਿਹੜਾ ਮੁੰਡਾ ਸੀਗਾ ਮਿਸੀਸਿਪੀ ਦੇ ਵਿੱਚ ਜਿਹੜਾ ਲਿਕਰ ਸਟੋਰ ਖੁਦ ਓਨਰ ਵੀ ਕਹਿੰਦੇ ਦੱਸਿਆ ਜਾ ਰਿਹਾ, ਜਿਹੜੀਆਂ ਹੁਣ ਗੱਲਾਂ ਹੌਲੀ ਹੌਲੀ ਜਿਹੜੀਆਂ ਸਾਹਮਣੇ ਉਹ ਆ ਰਹੀਆਂ ਨੇ। ਤੇ ਕਿਸੇ ਇੱਕ ਬੰਦੇ ਨੇ ਕਹਿੰਦੇ ਬੀਅਰ ਚੋਰੀ ਕੀਤੀ ਸੀਗੀ, ਬੀਅਰ ਚੋਰੀ ਕਰਕੇ ਕਹਿੰਦਾ ਉਹ ਲੈ ਕੇ ਗਿਆ, ਤੇ ਬਾਅਦ ਦੇ ਵਿੱਚ ਆਪਸੀ ਜਿਹੜੀ ਕੋਈ ਝੜਪ ਹੋਈ ਜਿਸ ਦੇ ਵਿੱਚ ਉਸ ਜਿਹੜੇ ਕਾਲੇ ਮੂਲ ਦੇ ਬੰਦੇ ਦੇ ਦੁਆਰਾ ਇਸ ਮੁੰਡੇ ਨੂੰ ਜਿਹੜੀ ਆ ਉਹ ਗੋਲੀ ਜਿਹੜੀ ਉਹ ਮਾਰ ਦਿੱਤੀ ਗਈ, ਜਿਸ ਕਰਕੇ ਇਸ ਮੁੰਡੇ ਦੀ ਉੱਥੇ ਮੌਤ ਆ ਉਹ ਹੋ ਗਈ ਆ। ਹੁਣ ਕਈ ਹੋਰ ਗੱਲਾਂ ਇਸ ਦੇ ਵਿੱਚ ਹਰਜੋਤ ਸਿੰਘ ਜੀ ਸਾਹਮਣੇ ਆ ਰਹੀਆਂ। ਕੋਈ ਕਹਿ ਰਿਹਾ ਆ ਵੀ ਇੱਕ ਜਿਹੜੀ ਵੀਡੀਓ ਇਸ ਦੇ ਸਾਹਮਣੇ ਆਈ ਹੈ ਜਿਸ ਨੂੰ ਸਾਨੂੰ ਅਜੇ ਦੇਖਣ ਦਾ ਤਾਂ ਨਹੀਂ ਮੌਕਾ ਨਹੀਂ ਮਿਲਿਆ, ਜਿਹੜੀਆਂ ਗੱਲਾਂ ਲੋਕਾਂ ਨੇ ਉਸ ਫੋਟੋ ਦੇ ਥੱਲੇ ਜਿਹੜੇ ਕਮੈਂਟ ਕਰਕੇ ਜਿਹੜੀਆਂ ਪਾਈਆਂ ਹੋਈਆਂ ਆ ਵੀ ਕਹਿੰਦੇ ਵੀ ਜਦੋਂ ਬੀਅਰ ਚੋਰੀ ਉਸ ਕਾਲੇ ਮੂਲ ਦੇ ਬੰਦੇ ਨੇ ਕੀਤੀ, ਇਹ ਵੀ ਮਗਰੇ ਗਿਆ, ਆਪਸੀ ਜਿਹੜੀ ਇਹਨਾਂ ਦੀ ਝੜਪ ਹੋਈ। ਕਹਿੰਦੇ ਕਾਲੇ ਨੂੰ ਸ਼ਾਇਦ ਉਹ ਪਤਾ ਸੀਗਾ ਵੀ ਇਹਦੇ ਕੋਲ ਬੰਦੂਕ ਵੀ ਹੈਗੀ ਆ। ਕਈ ਜਾਣੇ ਤਾਂ ਇਹ ਵੀ ਕਹਿ ਰਹੇ ਵੀ ਇਸਨੇ ਬੰਦੂਕ ਜਿਹੜੀ ਉਸ ਦੇ ਉੱਤੇ ਤਾਣ ਦਿੱਤੀ ਤੇ ਅੱਗੋਂ ਜਿਹੜੀ ਉਹਨੇ ਜਿਹੜੀ ਉਹ ਗੋਲੀ ਚਲਾ ਦਿੱਤੀ। ਪਰ ਇਹ ਬਹੁਤ ਹੀ ਮੰਦਭਾਗੀ ਜਿਹੜੀ ਆ ਉਹ ਘਟਨਾ ਵਾਪਰੀ ਆ। ਇੱਕ ਬੀਅਰ ਦੇ ਕਰਕੇ ਜਾਂ 2 ਬੀਅਰਾਂ ਦੇ ਕਰਕੇ ਤੁਸੀਂ ਆਪਣੀ ਜਾਨ ਜਿਹੜੀ ਆ ਜੋਖਮ ਦੇ ਵਿੱਚ ਕਿਰਪਾ ਕਰਕੇ ਨਾ ਹੀ ਪਾਓ। ਸਮਾਨ ਜਿਹੜਾ ਆ ਉਹ ਬਦਲਿਆ ਜਾਂਦਾ ਆ, ਜਾਨਾਂ ਜਿਹੜੀਆਂ ਚਲੇ ਜਾਂਦੀਆਂ ਉਹ ਮੁੜ ਕੇ ਕਦੇ ਵੀ ਵਾਪਸ ਜਿਹੜੀਆਂ ਉਹ ਨਹੀਂ ਆਉਂਦੀਆਂ। ਸੋ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ
ਜਾਂ ਤਾਂ ਹੋਵੇ ਨਾ ਵੀ ਕਈ ਵਾਰੀ ਬੰਦਾ ਕਹਿ ਦਿੰਦਾ ਵੀ ਕੋਈ ਹੋਰ ਕੰਮ ਕਰ ਰਿਹਾ ਸੀ ਤਾਂ ਉਹਨੂੰ ਮਾਲਕ ਦਾ ਜਿਹੜਾ ਉਹ ਡਰ ਸੀਗਾ, ਖੁਦ ਮਾਲਕ ਸੀਗਾ। ਕਈ ਵਾਰੀ ਬੰਦਾ ਗੁੱਸੇ ਦੇ ਵਿੱਚ ਇੰਨਾ ਆ ਜਾਂਦਾ ਆ ਅਤੇ ਇੱਦਾਂ ਦਾ ਜਿਹੜਾ ਕਦਮ ਆ ਉਹ ਚੀਜ਼ਾਂ ਜਿਹੜੀਆਂ ਉਹ ਕਰਨ ਦੇ ਵੱਲ ਚੱਲ ਜਾਂਦਾ ਆ। ਸੋ ਸਮਾਨ ਦੇ ਲਈ ਤੁਹਾਡੀ ਇੰਸ਼ੋਰੈਂਸ ਹੈਗੀ, ਉਹ ਸਾਰਾ ਕੁਝ ਹੈਗਾ ਆ। ਪਹਿਲੋਂ ਜਾਨ ਨੂੰ ਭਾਈ ਆਪਣੀ ਨੂੰ ਤਰਜੀਹ ਦਿਓ, ਚਾਹੇ ਤੁਸੀਂ ਕਿਸੇ ਦੇ ਲਈ ਕੰਮ ਕਰ ਰਹੇ ਹੋ, ਚਾਹੇ ਤੁਸੀਂ ਆਪਣੇ ਲਈ ਕੰਮ ਕਰ ਰਹੇ ਹੋ। ਸਮਾਨ ਜਿਹੜਾ ਉਹ ਦੂਜੇ ਨੰਬਰ ਦੇ ਉੱਤੇ ਜਿਹੜਾ ਉਸ ਨੂੰ ਜਿਹੜਾ ਉਹ ਸੋਚਿਆ ਕਰੋ। ਅੱਜ ਕੱਲ੍ਹ ਸਾਰੇ ਹੀ ਜਿਹੜੇ ਆ ਬੜੇ ਤੱਤੇ ਘੁੰਮਦੇ ਨੇ, ਕੋਈ ਪਤਾ ਨਹੀਂ ਹੁੰਦਾ ਕਿਹਦੇ ਕੋਲ ਕੀ ਹੈਗਾ, ਕਿਵੇਂ ਹੈਗਾ ਆ। ਸੋ ਲੜਾਈ ਦਾ ਜਿਹੜਾ ਅੱਜ ਕੱਲ੍ਹ ਕਿਸੇ ਵੀ ਤਰੀਕੇ ਦਾ ਕੋਈ ਫਾਇਦਾ ਨਹੀਂ ਆ। ਦੇਖੋ ਇਸ ਇੱਕ ਬੀਅਰ ਚੋਰੀ ਦੇ ਕਰਕੇ ਉਸ ਦੇ ਨਾਲ ਹੋਈ ਝੜਪ ਤੋਂ ਬਾਅਦ ਦੇ ਵਿੱਚ ਇੱਕ ਨੌਜਵਾਨ ਮੁੰਡੇ ਦੀ ਜਿਹੜੀ ਉਹ ਉੱਥੇ ਮੌਤ ਹੋ ਗਈ ਹੈਗੀ। ਇਹ ਮਿਸੀਸਿਪੀ ਦੇ ਵਿੱਚ ਇਹ ਘਟਨਾ ਵਾਪਰੀ ਸੀਗੀ ਜੀ। ਅਗਲੀ ਖਬਰ ਹਾਂਗਕਾਂਗ ਤੋਂ ਆ ਰਹੀ ਹੈ। ਹਾਂਗਕਾਂਗ ਦੇ ਵਿੱਚ ਚਾਈਨੀਜ਼ ਯੂਨੀਵਰਸਿਟੀ ਆਫ ਜਿਹੜੀ ਹਾਂਗਕਾਂਗ ਆ, ਉੱਥੇ ਜਿਹੜੀ ਪੁਲਿਸ ਤੇ ਜਿਹੜੇ ਪ੍ਰੋਟੈਸਟਰਸ ਆ ਉਹਨਾਂ ਦੇ ਵਿੱਚ ਕਾਫੀ ਝੜਪ ਹੋਈ ਹੈਗੀ ਆ। ਇਹਨੂੰ ਦੇਖਦੇ ਹੋਏ ਬਹੁਤ ਸਾਰੇ ਜਿਹੜੇ ਸਕੂਲ ਆ ਹਾਂਗਕਾਂਗ ਦੀ ਸਰਕਾਰ ਵੱਲੋਂ ਬੰਦ ਕਰ ਦਿੱਤੇ ਗਏ ਹੈਗੇ ਆ। ਰਾਇਟ ਪੁਲਿਸ ਜਿਹੜੀ ਹੈਗੀ ਆ ਉਹ ਆਊਟ ਹੈਗੀ ਆ ਅਤੇ ਲੱਗਦਾ ਵੀ ਉੱਥੇ ਦਾ ਜਿਹੜਾ ਮਾਹੌਲ ਆ ਉਹ ਕਾਫੀ ਖਰਾਬ ਹੁਣ ਹੁੰਦਾ ਜਾ ਰਿਹਾ। ਕਾਫੀ ਮਹੀਨਿਆਂ ਤੋਂ ਜਿਹੜੇ ਪ੍ਰੋਟੈਸਟ ਚੱਲ ਰਹੇ ਹੈਗੇ ਆ ਅਤੇ ਕੁਛ ਕੁ ਯੂਨੀਵਰਸਿਟੀਆਂ ਅਤੇ ਜਿਹੜੇ ਸਕੂਲ ਆ ਉਹ ਸਰਕਾਰ ਵੱਲੋਂ ਬੰਦ ਕਰ ਦਿੱਤੇ ਗਏ ਹੈਗੇ ਆ। ਜੀ ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ। ਇਜ਼ਰਾਈਲ ਦੇ ਜਿਹੜੇ ਪ੍ਰਧਾਨ ਮੰਤਰੀ ਨੇਤਨਯਾਹੂ ਉਹਨਾਂ ਨੇ ਕਿਹਾ ਵੀ ਜਿਹੜਾ ਇਸਲਾਮਿਕ ਜਿਹਾਦ ਦਾ ਜਿਹੜਾ ਕਮਾਂਡਰ ਆ ਉਸ ਨੂੰ ਗਾਜ਼ਾ ਦੇ ਵਿੱਚ ਕੀਤੀਆਂ ਜਿਹੜੀਆਂ ਹਵਾਈ ਹਮਲੇ ਏਅਰ ਸਟਰਾਈਕ ਆ ਉਸ ਦੇ ਵਿੱਚ ਮਾਰਿਆ ਗਿਆ ਆ। ਅਤੇ ਕਹਿੰਦੇ ਵੀ ਜਿਹੜਾ ਇਹ ਜਿਹਾਦ ਇਸਲਾਮਿਕ ਜਿਹਾਦ ਦਾ ਜਿਹੜਾ ਕਮਾਂਡਰ ਆ ਉਹ ਜਿਹੜਾ ਇਹਨਾਂ ਦੇ ਉੱਤੇ ਜੈਰੂਸਲਮ ਦੇ ਉੱਤੇ ਇਜ਼ਰਾਈਲ ਦੇ ਉੱਤੇ ਨਵੇਂ ਅਟੈਕ ਕਰਨ ਦੀ ਜਿਹੜੀ ਆ ਪਲੈਨਿੰਗ ਆ ਉਹ ਕਰ ਰਿਹਾ ਸੀਗਾ। ਹੁਣ ਦੂਜੇ ਪਾਸਿਓਂ ਤਾਂ ਆਪਾਂ ਨੂੰ ਪਤਾ ਨਹੀਂ ਆ ਵੀ ਇੱਦਾਂ ਦੀ ਕੋਈ ਗੱਲ ਸੀਗੀ ਜਾਂ ਨਹੀਂ ਸੀਗੀ, ਅਤੇ ਸਭ ਨੂੰ ਹੀ ਪਤਾ ਆ ਰੌਲਾ ਜਿਹੜਾ ਇੱਥੇ ਹੁਣ ਜ਼ਮੀਨ ਦਾ ਹੀ ਆ। ਬੜੇ ਲੰਮੇ ਸਮੇਂ ਤੋਂ ਜਿਹੜਾ ਇਹ ਚੱਲਦਾ ਆ ਰਿਹਾ ਆ। ਜਦੋਂ ਤੋਂ ਆਪਾਂ ਦੇਖਿਆ ਵੀ ਜਿਊਜ਼ ਦੇ ਨਾਲ ਧੱਕਾ ਹੋਇਆ ਉਸ ਤੋਂ ਇਹਨਾਂ ਨੂੰ ਜਿਹੜੀ ਇਹ ਜ਼ਮੀਨ ਜਿਹੜੀ ਉਹ ਦਿੱਤੀ ਗਈ। ਮਿਡਲ ਈਸਟ ਦੇ ਵਿੱਚ ਫੈਲਸਤੀਨ ਜਿਹੜਾ ਮੁਲਕ ਸੀਗਾ ਉਸ ਦਾ ਹਿੱਸਾ ਦਿੱਤਾ ਗਿਆ। ਹੌਲੀ ਹੌਲੀ ਇਹਨਾਂ ਦਾ ਵੀ ਜਿਹੜਾ ਕਬਜ਼ਾ ਆ ਉਹਨਾਂ ਦੀ ਜਿਹੜੀ ਕਹਿ ਲਓ ਵੀ ਥਾਂ ਦੇ ਉੱਤੇ ਵੱਧਦਾ ਜਾ ਰਿਹਾ ਆ। ਅਤੇ ਹੁਣ ਜਿਹੜਾ ਮੇਨ ਪੁਆਇੰਟ ਹੈਗਾ ਜਿੱਥੇ ਕਹਿ ਲਓ ਵੀ ਇਹ ਤਿੰਨ ਧਰਮ ਹਰਜੋਤ ਸਿੰਘ ਜੀ ਇਸ ਥਾਂ ਤੋਂ ਜਿਹੜੇ ਉਹ ਸ਼ੁਰੂ ਹੋਏ ਨੇ। ਜਿਹੜਾ ਯਹੂਦੀ ਧਰਮ ਆ, ਮੁਸਲਮਾਨ, ਇਸਲਾਮ ਧਰਮ ਜਿਹੜਾ ਹੈਗਾ ਅਤੇ ਕ੍ਰਿਸਚੈਨਿਟੀ ਜਿਹੜਾ ਹੈਗਾ ਆ, ਇਹ ਤਿੰਨ ਧਰਮ ਉਸ ਇਲਾਕੇ ਦੇ ਵਿੱਚੋਂ ਜਿਹੜੇ ਸ਼ੁਰੂ ਹੋਏ। ਹਰ ਇੱਕ ਜਾਣੇ ਚਾਹੁੰਦਾ ਆ ਵੀ ਉੱਥੇ ਜਿਹੜਾ ਉਹਨਾਂ ਦੇ ਹੀ ਮੇਨ ਬੰਦੇ ਜਿਹੜੇ ਆ ਉਹ ਹੋਣ। ਅਤੇ ਹੁਣ ਅਜੇ ਵੀ ਜਿਹੜੇ ਹਰਜੋਤ ਸਿੰਘ ਜੀ ਕਈ ਦਹਾਕਿਆਂ ਤੋਂ ਜਿਹੜਾ ਇਹ ਮਸਲਾ ਆ ਉਹ ਸੁਲਝਦਾ ਜਿਹੜਾ ਉਹ ਨਜ਼ਰ ਨਹੀਂ ਆ ਰਿਹਾ ਹੈ ਜੀ। ਸੋ ਬਿਲਕੁਲ ਸਾਡਾ ਸਮਾਂ ਸਮਾਪਤ ਹੈ। ਜਾਂਦੇ ਜਾਂਦੇ ਦੱਸਦੇ ਜਾਈਏ ਅਮਰੀਕਾ ਦੇ ਵਿੱਚ ਈਸਟ ਵਾਲੀ ਸਾਈਡ ਦੇ ਉੱਤੇ ਜਿਹੜਾ ਟੈਂਪਰੇਚਰ ਆ ਬਹੁਤ ਡਾਊਨ ਜਾ ਰਿਹਾ ਹੈਗਾ। ਇੱਕ ਤਰ੍ਹਾਂ ਨਾਲ ਉਧਰ ਸਨੋ ਸਟੋਰਮ ਆ ਰਿਹਾ। ਸ਼ਿਕਾਗੋ ਦੇ ਵਿੱਚ ਕੱਲ੍ਹ ਵੀ ਆਪਾਂ ਦੱਸਿਆ ਸੀ ਇੱਕ ਫਲਾਈਟ ਜਿਹੜੀ ਉਹ ਸਕਿਡ ਕਰ ਗਈ ਸੀ। 6 ਇੰਚ ਤੱਕ ਸਨੋ ਪੈ ਚੁੱਕੀ ਹੈਗੀ ਆ। 1000 ਤੋਂ ਵੱਧ ਜਿਹੜੀਆਂ ਫਲਾਈਟਸ ਹੈਗੀਆਂ ਆ ਸ਼ਿਕਾਗੋ ਦਾ ਜਿਹੜਾ ਓਹੇਅਰ ਅਤੇ ਮਿਡ ਵੇ ਏਅਰਪੋਰਟਸ ਹੈਗੇ ਆ ਦੋਨਾਂ ਤੋਂ ਇਹ ਫਲਾਈਟਾਂ ਬੰਦ ਕਰ ਦਿੱਤੀਆਂ ਗਈਆਂ ਆ। ਜੀ ਬਿਲਕੁਲ। ਅਤੇ ਨੈਸ਼ਨਲ ਵੈਦਰ ਸਰਵਿਸ ਆ ਉਹਨਾਂ ਨੇ ਕਿਹਾ ਆ ਵੀ ਇਸ ਆਰਟਿਕ ਬਲਾਸਟ ਦੇ ਕਰਕੇ 200 ਤੋਂ 300 ਨਵੇਂ ਰਿਕਾਰਡ ਜਿਹੜੇ ਉਹ ਬਣ ਜਾਣਗੇ ਅਤੇ ਠੰਡ ਦੇ ਜਿਹੜੇ ਰਿਕਾਰਡ ਆ 200 ਤੋਂ 300 ਜਿਹੜੇ ਉਹ ਟੁੱਟਣ ਜਾ ਰਹੇ ਆ। ਇੰਨੀ ਜ਼ਿਆਦਾ ਜਿਹੜੀ ਠੰਡ ਆ ਉਹ ਕਹਿੰਦੇ ਆ ਇੱਥੇ ਹੁਣ ਪੈਣ ਵਾਲੀ ਆ ਇਸ ਆਰਟਿਕ ਬਲਾਸਟ ਆ ਉਸ ਦੇ ਕਰਕੇ। ਸੋ ਜਿਹੜਾ ਸਮਾਂ ਆ ਉਹ ਜਿਹੜਾ ਹੁਣ ਆਪਣਾ ਜਿਹੜਾ ਆਪਾਂ ਕਰਦੇ ਹਾਂ ਸਮਾਪਤ ਆ। ਇੱਕ ਵਾਰੀ ਫਿਰ ਜਾਂਦੇ ਜਾਂਦੇ ਦੱਸਦੇ ਵੀ ਗੁਰਪੁਰਬ ਦੇ ਸੰਬੰਧ ਦੇ ਵਿੱਚ ਨਨਕਾਣਾ ਸਾਹਿਬ ਤੋਂ ਜਿਹੜਾ ਪ੍ਰੋਗਰਾਮ ਤੁਸੀਂ ਸੁਣ ਰਹੇ ਆ ਅੱਜ ਵੀ ਆਪਣੇ ਦੋਸਤ ਮਿੱਤਰ ਰਿਸ਼ਤੇਦਾਰ ਪੂਰੇ ਦੁਨੀਆ ਸਾਰਿਆਂ ਨੂੰ ਦੱਸੋ। ਪੰਜਾਬੀ ਰੇਡੀਓ USA ਦੇ ਉੱਤੇ ਜਿਹੜੇ ਉੱਥੋਂ ਪ੍ਰੋਗਰਾਮ ਆ ਰਹੇ ਆ ਅੱਜ ਗੁਰਪੁਰਬ ਦੇ ਸੰਬੰਧ ਦੇ ਵਿੱਚ ਕੀਰਤਨ ਦਰਬਾਰ ਹੋ ਰਿਹਾ, ਅਖੰਡ ਪਾਠ ਸਾਹਿਬ ਦੇ ਭੋਗ ਪੈਣੇ ਆ, ਉਹ ਸਾਰੇ ਜਿਹੜੇ ਆ ਉਹ ਤੁਸੀਂ ਸੁਣ ਸਕਦੇ ਜੀ। ਬਿਲਕੁਲ ਜੀ। ਉਹ ਲਗਾਤਾਰ ਪੰਜਾਬੀ ਰੇਡੀਓ USA ਦੇ ਉੱਤੇ ਰਹਿ ਕੇ ਜਿਹੜੇ ਉਹ ਇੱਦਾਂ ਹੀ ਪੇਸ਼ ਹੁੰਦੇ ਰਹਿਣਗੇ। ਅਤੇ ਹੁਣ ਜਿਹੜੇ ਆਪਾਂ ਇਜਾਜ਼ਤ ਲੈਂਦੇ ਹਾਂ। ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਹ ਕੀ ਜਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।
ਇੰਡੀਅਨ ਸੇਵਰ ਹੋਲਸੇਲ ਪ੍ਰਿੰਟਿੰਗ ਵਾਲਿਆਂ ਤੋਂ ਬਣਵਾ ਸਕਦੇ ਹੋ 1000 ਬਿਜ਼ਨਸ ਕਾਰਡ ਸਿਰਫ ਹੀ $45 ਵਿੱਚ। ਆਊਟਡੋਰ ਬੈਨਰ $699 ਪਰ ਸਕੁਅਰ ਫੀਟ, ਬੈਨਰ ਵਿਦ ਸਟੈਂਡ ਸਿਰਫ $135 ਵਿੱਚ, 10x10 ਦਾ ਇਵੈਂਟ ਟੈਂਟ ਵਿਦ ਹਾਰਡਵੇਅਰ ਐਂਡ ਫੈਬਰਿਕ ਤੁਹਾਡੇ ਲੋਗੋ ਅਤੇ ਐਡ ਦੇ ਨਾਲ ਸਿਰਫ ਹੀ $1399 ਵਿੱਚ। ਫਲਾਇਰ, ਬ੍ਰੋਸ਼ਰ, ਪੋਸਟ ਕਾਰਡ, ਪੋਸਟਰ, ਪ੍ਰੈਜੈਂਟੇਸ਼ਨ ਫੋਲਡਰ, ਹੈਂਗ ਟੈਗਸ, ਐਨਵੈਲੋਪਸ, ਰੋਲ ਲੇਬਲ